ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੀਤ ਨੀਤ ਬਨ ਤ੍ਰਿਣ ਕਹਿਤ ਤੁਐ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸਮਤ हे ਪ੍ਰਾਨਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ हे ਸੰਸਾਰ ਤਾਪ ਹਰਨ ਹੈ ਕਰੁਣਾ ਮੈਂ ਸਭ ਦੁਖ ਹਰੋ हे ਸਰਨ ਜੋਗ ਦਇਆਲ ਹੈ ਦੀਨਾਨਾਥ ਮਇਆ ਕਰੋ ਸਰੀਰ ਸਵਸਥ ਖੀਨ ਸਮੈ ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵ ਨਹਿ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪੁਰਖੋਤਮੰ ਤਵ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਜੀ। ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾ। ਛੰਤ ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ। ਦਰਸ਼ਨ ਪਿਆਸੀ ਦਿਨਸ ਰਾਤ। ਚਿਤਵੋ ਅਨੰਦਨ ਨੀਤ। ਖੋਲ ਕਪਟ ਗੁਰ ਮੇਲੀਆ। ਨਾਨਕ ਹਰ ਸੰਗ ਮੀਤ। ਸ਼ੰਤ। ਸੁਨ ਯਾਰ ਹਮਾਰੇ ਸੱਜਣ। ਇੱਕ ਕਰੋ ਬੇਨੰਤੀਆ। ਤਿਸ ਮੋਹਨ ਲਾਲ ਪਿਆਰੇ। ਹਉ ਫਿਰੋ ਖੋਜੰਤੀਆ। ਤਿਸ ਦਸ ਪਿਆਰੇ ਸਿਰ ਧਰੀ ਉਤਾਰੇ। ਇੱਕ ਭੋਰੀ ਦਰਸ਼ਨ ਦੀਜੈ। ਨੈਣ ਹਮਾਰੇ ਪ੍ਰੈ ਰੰਗ ਰੰਗਾਰੇ। ਇੱਕ ਤਿਲ ਭੀ ਨਾ ਦੀਰੀਜੈ। ਪ੍ਰਭ ਸਿਓ ਮਨ ਲੀਨਾ ਜਿਉ ਜਲ ਮੀਨਾ। ਚਾਤ੍ਰਿਕ ਜਿਵੇ ਤਿਸੰਤੀਆ। ਜਨ ਨਾਨਕ ਗੁਰ ਪੂਰਾ ਪਾਇਆ। ਸਗਲੀ ਤਿਖਾ ਬੁਝੰਤੀਆ। ਦਰਸ਼ਨ ਪਿਆਸੀ ਦਿਨਸ ਰਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ। ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ। ਦਸਾਂ ਹੈ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਤਖਤ ਛਤਰ ਚਵਰ ਦੇ ਮਾਲਕ ਸਤਿਗੁਰੂ। ਸ਼ਬਦਾ ਅਵਤਾਰ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦਾ ਅੰਮ੍ਰਿਤਮਈ ਪਾਵਨ ਉਪਦੇਸ਼ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਅਤੇ ਜੋ ਸਾਧ ਸੰਗਤ ਜੀ ਇਹ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਹੈ, ਆਪਣੇ ਪੁਰਖਿਆਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਪੰਥ ਵਾਸਤੇ ਆਪਾ ਨਿਸ਼ਾਵਰ ਕਰ ਦਿੱਤਾ ਹੈ। ਜਿਵੇਂ ਸਾਧ ਸੰਗਤ ਜੀ ਇਤਿਹਾਸ ਦੀ ਲੜੀ ਪ੍ਰਾਰੰਭ ਕੀਤੀ ਸੀ। ਹਰ ਰੋਜ਼ ਅਸੀਂ ਗੁਰੂ ਸ਼ਬਦ ਦੇ ਵਿਚਾਰ ਦੇ ਪ੍ਰਾਰੰਭਤਾ ਤੋਂ ਪਹਿਲਾਂ ਕੋਈ ਸਮਾਂ ਇਤਿਹਾਸ ਦੇ ਵਿੱਚੋਂ ਵਿਚਾਰ ਕਰਦੇ ਆ ਰਹੇ ਸਾਂ। ਜਿਵੇਂ ਦਸ਼ਮੇਸ਼ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਚਮਕੌਰ ਦੀ ਗੜੀ ਵਿੱਚੋਂ ਸਾਧ ਸੰਗਤ ਜੀ ਚਲੇ ਜਾਂਦੇ ਆ। ਪਿੱਛੇ ਜਿਹੜੇ ਬਾਕੀ ਬਚੇ ਹੋਏ ਸਿੰਘ ਸਨ, ਭਾਈ ਸੰਗਤ ਸਿੰਘ ਜੀ ਦੇ ਨਾਲ ਕੁਝ ਗਿਣਤੀ ਵੀ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਕੀ ਰਹਿ ਗਏ ਸਨ। ਬਾਕੀ ਸਿੰਘ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਦੇ ਨਾਲ ਜੂਝ ਕਰਕੇ ਲੱਖਾਂ ਦੀ ਤਾਦਾਦ ਵੀ ਸੈਨਾ ਨੂੰ ਮਾਰ ਕਰਕੇ ਆਪ ਸ਼ਹਾਦਤ ਦਾ ਜਾਮ ਪੀ ਗਏ ਸਨ।
ਤੇ ਜਿਹੜੇ ਭਾਈ ਸੰਗਤ ਸਿੰਘ ਜੀ ਦੇ ਨਾਲ ਕੁਝ ਸਿੰਘ ਸਨ, ਤਿਨਾਂ ਦੀ ਜਿਵੇਂ ਸ਼ਹਾਦਤ ਹੋ ਜਾਂਦੀ ਹੈ, ਔਰ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਪੜਾਅ ਦਰ ਪੜਾਅ ਜਿਵੇਂ ਲੰਮੇ ਜੱਟਪੁਰੇ ਸੱਚੇ ਪਾਤਸ਼ਾਹ ਜੀ ਪਹੁੰਚਦੇ ਹਨ, ਉੱਥੇ ਗੁਰੂ ਕਲਗੀਧਰ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਰਾਏ ਕੱਲਾ ਕਰਕੇ ਮਿਲਦਾ ਹੈ ਔਰ ਹੱਥ ਜੋੜ ਕੇ ਬੇਨਤੀ ਕਰਦਾ ਹੈ, ਸੱਚੇ ਪਾਤਸ਼ਾਹ ਜੀ ਆਪ ਜੀ ਦੀ ਕੀ ਸੇਵਾ ਕਰ ਸਕਦਾ ਹਾਂ। ਮਹਾਰਾਜ ਸਾਹਿਬ ਜੀ ਨੇ ਵਚਨ ਕੀਤਾ ਸੀ ਕੁਝ ਛਕਣ ਵਾਸਤੇ ਹੈਗਾ। ਮਹਾਰਾਜ ਇਹਦੇ ਖੇਤਾਂ ਵਿੱਚ ਪਹੁੰਚੇ ਹੋਏ ਸਨ, ਜਿੱਥੇ ਨੂਰਾ ਮਾਹੀ ਇਹਦਾ ਨੌਕਰ ਮਿਲਿਆ ਸੀ। ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਬੇਨਤੀ ਕੀਤੀ, ਰਾਏ ਕੱਲੇ ਨੇ, ਮਹਾਰਾਜ ਇੱਥੇ ਤਾਂ ਛਕਣ ਲਈ ਕੁਝ ਵੀ ਨਹੀਂ ਹੈ। ਤੇ ਹਜੂਰ ਕਹਿਣ ਲੱਗੇ ਕਿ ਇਹ ਦੁੱਧ ਹੀ ਚੋ ਕਰਕੇ ਸਾਨੂੰ ਦੇ ਦਿੱਤਾ ਜਾਵੇ ਇਹਨਾਂ ਝੋਟੀਆਂ ਦਾ। ਕਹਿੰਦਾ ਜੀ ਮਹਾਰਾਜ ਝੋਟੀਆਂ ਔਂਸਰਾਂ ਨੇ। ਤੇ ਫਿਰ ਮਹਾਰਾਜ ਕਹਿੰਦੇ ਇਹਨਾਂ ਨੂੰ ਜਾਓ ਜਾ ਕਰਕੇ ਚੋ ਕੇ ਦੇਖੋ, ਦੁੱਧ ਦੇਣਗੀਆਂ ਭਾਵੇਂ ਔਂਸਰਾ ਹੀ ਨੇ। ਫਿਰ ਕਹਿੰਦਾ ਜੀ ਮਹਾਰਾਜ ਬਰਤਨ ਨਹੀਂ ਹੈ। ਸਤਿਗੁਰੂ ਜੀ ਨੇ ਗੰਗਾ ਸਾਗਰ ਜੋ ਭਾਂਡਾ ਸੀ ਆਪਣੇ ਹੱਥੀਂ ਸੱਚੇ ਪਾਤਸ਼ਾਹ ਜੀ ਨੇ ਦਿੱਤਾ, ਜਿਸ ਭਾਂਡੇ ਦੇ ਵਿੱਚ ਛੇਕ ਹੀ ਛੇਕ ਨਜ਼ਰ ਆਉਂਦੇ ਸਨ। ਤੇ ਹਜੂਰ ਨੂੰ ਕਹਿਣ ਲੱਗਾ ਮਹਾਰਾਜ ਇਹਦੇ ਵਿੱਚ ਦੁੱਧ ਨਹੀਂ ਟਿਕੇਗਾ, ਕਿਵੇਂ ਆਪ ਜੀ ਨੂੰ ਛਕਾਉਣ ਦੀ ਸੇਵਾ ਕਰ ਸਕਾਂਗਾ। ਤੇ ਸਤਿਗੁਰੂ ਜੀ ਨੇ ਬਚਨ ਕੀਤਾ ਜੇ ਵਿਉਂਸਰ ਝੋਟੀਆਂ ਦੁੱਧ ਦੇ ਦੇਵੇਗੀ, ਇਹਦੇ ਵਿੱਚ ਇਸੇ ਤਰ੍ਹਾਂ ਦੁੱਧ ਵੀ ਟਿਕ ਜਾਵੇਗਾ, ਸਾਡਾ ਬਚਨ ਮੰਨੋ। ਮਹਾਰਾਜ ਸਾਹਿਬ ਜੀ ਨੂੰ ਦੁੱਧ ਛਕਾਉਣ ਦੀ ਸੇਵਾ ਕੀਤੀ। ਗਰੀਬ ਨਵਾਜ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਸਰਹੰਦ ਵਿੱਚ ਜਾਣ ਵਾਸਤੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਖਬਰ ਲੈਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ, ਰਾਏ ਕੱਲਾ ਕਿਸੇ ਸਿਪਾਹੀ ਨੂੰ ਸਰਹੰਦ ਦੇ ਵਿੱਚ ਭੇਜੋ ਕਿ ਉਹ ਕਿਵੇਂ ਸਾਰਾ ਸਾਕਾ ਉੱਥੇ ਵਾਪਰਿਆ ਹੈ, ਸਾਡੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਖਬਰ ਕੋਈ ਲੈ ਕਰਕੇ ਆਵੇ। ਤੇ ਰਾਏ ਕੱਲਾ ਨਾ ਫਿਰ ਦੱਸਿਆ, ਕਹਿਣ ਲੱਗਾ ਮੇਰਾ ਨੌਕਰ ਨੂਰਾ ਮਾਹੀ ਹੈ, ਇਹਦੀ ਭੈਣ ਨੂਰੀ ਉੱਥੇ ਸਰਹੰਦ ਦੇ ਵਿੱਚ ਵਿਆਹੀ ਹੋਈ ਹੈ, ਇਹ ਆਪਣੀ ਭੈਣ ਨੂੰ ਮਿਲਣ ਦੇ ਬਹਾਨੇ ਜਾਵੇਗਾ ਤੇ ਫਿਰ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਜੀ ਦੀ ਖਬਰ ਲੈ ਕਰਕੇ ਆਵੇਗਾ। ਤੇ ਸਾਧ ਸੰਗਤ ਜੀ ਗਰੀਬ ਨਵਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ 6 ਤੇ 7 ਪੋਹ ਦੀ ਰਾਤ ਨੂੰ, ਸਾਧ ਸੰਗਤ ਜੀ ਅੰਮ੍ਰਿਤ ਵੇਲੇ ਕਾਮਾਸਾਨ ਦਾ ਯੁੱਧ ਹੋਇਆ ਸੀ 7 ਪੋਹ ਨੂੰ। ਉਸ ਸਮੇਂ ਸਰਸਾ ਦੇ ਕਿਨਾਰੇ ਤੇ ਪਰਿਵਾਰ ਦਾ ਵਿਛੋੜਾ ਹੋਇਆ, ਜਿੱਥੇ ਅਸਥਾਨ ਬਣਿਆ ਹੈ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ। ਇਥੋਂ ਪਰਿਵਾਰ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ, ਜਿਵੇਂ ਸਾਧ ਸੰਗਤ ਜੀ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ, ਇਹਨਾਂ ਨੂੰ ਭਾਈ ਮਨੀ ਸਿੰਘ ਜੀ ਦੇ ਕਮਾਂਡ ਹੇਠ 100 ਸਿੰਘਾਂ ਦਾ ਜਥਾ ਦੇ ਕਰਕੇ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭੇਜ ਦਿੱਤਾ ਸੀ। ਔਰ ਇਸ ਪ੍ਰਕਾਰ ਜਿਵੇਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਉਹ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹੀ ਦੇ ਨਾਲ ਸਨ। ਫਿਰ ਤੀਜੇ ਥਾਂ ਤੇ ਮਾਤਾ ਗੁਜਰ ਕੌਰ ਜੀ ਤੇ ਦੋਵੇਂ ਹੀ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ। ਇਹ ਪਰਿਵਾਰ ਦਾ ਵਿਛੋੜਾ ਹੋਇਆ, ਭਾਵ 3 ਹਿੱਸਿਆਂ ਦੇ ਵਿੱਚ ਪਰਿਵਾਰ ਵੰਡਿਆ ਗਿਆ। ਤੇ ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ 6 ਤੇ 7 ਪੋਹ ਦੀ ਰਾਤ ਨੂੰ ਜਿਵੇਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਤੇ ਜਿਹੜੀ 7 ਪੋਹ ਦੀ ਰਾਤਰੀ ਸੀ ਸਾਧ ਸੰਗਤ ਜੀ, ਉਹ 7 ਪੋਹ ਦੀ ਰਾਤ ਕੁੰਮੇ ਮਾਸ਼ਕੀ ਦੇ ਛਪਰੀ ਦੇ ਵਿੱਚ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਨੇ ਗੁਜ਼ਾਰਨਾ ਕੀਤੀ ਹੈ। ਉਥ ਸਾਧ ਸੰਗਤ ਜੀ ਆਏ ਗਏ ਰਾਹੀਗਾਰ ਨੂੰ ਸਰਸਾ ਤੋਂ ਪਾਰ ਕਨਾਇਆ ਕਰਦਾ ਤੇ ਬੜੇ ਭਾਵਨਾ ਵਾਲਾ ਉਹ ਸਾਧ ਸੰਗਤ ਜੀ ਕੁੰਮਾ ਮਾਸ਼ਕੀ, ਜਦੋਂ ਉਸ ਨੂੰ ਪਤਾ ਲੱਗਾ ਕਿ ਮਹਾਰਾਜ ਸੱਚੇ ਪਾਤਸ਼ਾਹੀ ਦੇ ਛੋਟੇ ਸਾਹਿਬਜ਼ਾਦੇ ਤੇ ਬਜ਼ੁਰਗ ਮਾਤਾ ਗੁਜਰ ਕੌਰ ਜੀ ਹਨ,
ਹੋਰ ਤਾਂ ਭਾਵੇਂ ਉਹਦੇ ਕੋਲ ਸਾਧ ਸੰਗਤ ਜੀ ਵਿਸ਼ੇਸ਼ ਕਰਕੇ ਕੋਈ ਰਹਿਣ ਵਾਸਤੇ ਭਾਵੇਂ ਜਗ੍ਹਾ ਨਹੀਂ ਸੀ, ਨਾ ਕੋਈ ਸੋਹਣਾ ਚੰਗਾ ਕੋਈ ਮਕਾਨ ਵੀ ਭਾਵੇਂ ਨਹੀਂ ਸੀਗਾ। ਜਿੱਦਾਂ ਦੀ ਉਹਦੀ ਛਪਰੀ ਬਣੀ ਹੋਈ ਸੀ ਨਾ, ਬੇਨਤੀ ਕਰਕੇ ਉੱਥੇ ਨਿਵਾਸ ਕਰਨ ਵਾਸਤੇ ਬੇਨਤੀ ਕੀਤੀ ਹੈ ਮਾਤਾ ਜੀ ਨੂੰ, ਹੇ ਮਾਤਾ ਜੀ ਤੁਸੀਂ ਇੱਥੇ ਅੱਜ ਰਾਤ ਕੱਟ ਲਓ। ਤੇ ਸਾਧ ਸੰਗਤ ਜੀ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਨੇ ਸਤਪੋਹ ਦੀ ਰਾਤ ਕੁੰਮੇ ਮਾਸ਼ਕੀ ਦੀ ਉਸ ਝੌਂਪੜੀ ਦੇ ਵਿੱਚ ਬਤੀਤ ਕੀਤੀ ਹੈ। ਤੇ ਰਾਤ ਦੇ ਸਮੇਂ ਭੋਜਨ ਛਕਣ ਦੇ ਵਾਸਤੇ ਜਿਵੇਂ ਕੋਈ ਸਾਧ ਸੰਗਤ ਜੀ ਪ੍ਰਬੰਧ ਹੋਇਆ, ਨੇੜੇ ਇੱਕ ਬ੍ਰਾਹਮਣ ਜਾਤੀ ਦੇ ਵਿੱਚ ਰਹਿਣ ਵਾਲੀ ਲక్ష్ਮੀ ਮਾਤਾ, ਇਤਿਹਾਸ ਦੇ ਵਿੱਚ ਉਹਦਾ ਜ਼ਿਕਰ ਆਇਆ ਲక్ష్ਮੀ। ਜਦੋਂ ਕੋਈ ਇੱਥੋਂ ਲੰਘਦਾ, ਕੋਈ ਹਨੇਰਾ ਹੋ ਜਾਂਦਾ, ਰਾਤ ਜੇ ਕਿਸੇ ਨੂੰ ਰੁਕਣਾ ਹੁੰਦਾ ਤੇ ਉਹਨੂੰ ਲੰਗਰ ਪ੍ਰਸ਼ਾਦ ਬੜੇ ਪਿਆਰ ਦੇ ਨਾਲ ਛਕਾਇਆ ਕਰਦੀ, ਬੜੇ ਪਿਆਰ ਦੇ ਨਾਲ ਉਹਦੀ ਸੇਵਾ ਕਰਿਆ ਕਰਦੇ। ਤੇ ਜਦੋਂ ਕੁੰਮੇ ਮਾਸ਼ਕੀ ਨੂੰ ਯਾਦ ਆਇਆ ਕਿ ਉਸ ਲక్ష్ਮੀ ਮਾਤਾ ਦੇ ਕੋਲੋਂ ਜਾ ਕਰਕੇ ਮੈਂ ਪ੍ਰਸ਼ਾਦਾ ਲੈ ਆਵਾਂ, ਤੇ ਸਾਹਿਬਜ਼ਾਦਿਆਂ ਜੀ ਤੇ ਮਾਤਾ ਜੀ ਨੂੰ ਭੁੱਖ ਲੱਗੀ ਹੋਵੇਗੀ, ਮੈਂ ਪ੍ਰਸ਼ਾਦਾ ਛਕਾਉਣ ਦੀ ਸੇਵਾ ਕਰਾਂ। ਜਦੋਂ ਉਸ ਲక్ష్ਮੀ ਮਾਤਾ ਦੇ ਕੋਲ ਗਿਆ ਤੇ ਜਾ ਕੇ ਫਿਰ ਉਸ ਨੂੰ ਨਾਲ ਹੀ ਲੈ ਆਂਦਾ ਕਿ ਆਓ ਤੁਸੀਂ ਵੀ ਨਾਲ ਆ ਜਾਓ, ਮਹਾਰਾਜ ਸਾਹਿਬ ਜੀ ਦੇ ਸਾਹਿਬਜ਼ਾਦੇ ਤੇ ਸਤਿਗੁਰੂ ਜੀ ਦੇ ਮਾਤਾ ਜੀ ਮੇਰੀ ਛਪਰੀ ਦੇ ਵਿੱਚ ਠਹਿਰੇ ਹੋਏ ਆ। ਤੇ ਸਾਧ ਸੰਗਤ ਜੀ ਬੜੇ ਪਿਆਰ ਦੇ ਨਾਲ ਪ੍ਰਸ਼ਾਦਾ ਛਕਾਉਣ ਦੀ ਸੇਵਾ ਕੀਤੀ ਹੈ। ਤੋ ਇਸ ਪ੍ਰਕਾਰ ਜਦੋਂ ਦਿਨ ਚੜ੍ਹਿਆ ਤੇ ਫਿਰ ਕੁੰਮੇ ਮਾਸ਼ਕੀ ਨੇ ਬੇਨਤੀ ਕੀਤੀ ਹੈ, ਮਾਤਾ ਜੀ ਆਪ ਜੀ ਦੀ ਕੀ ਆਗਿਆ ਹੈ। ਸਾਧ ਸੰਗਤ ਜੀ ਉਸ ਸਮੇਂ ਮਾਤਾ ਜੀ ਨੇ ਦੱਸਿਆ, ਕਹਿਣ ਲੱਗੇ ਕਿ ਸਰਸਾ ਨਦੀ ਨੂੰ ਪਾਰ ਕਰਦਿਆਂ ਹੋਇਆ ਉਥੋਂ ਸਿੰਘ ਵੀ ਸਾਡੇ ਤੋਂ ਵਿਛੜ ਗਏ ਸਨ, ਸਤਿਗੁਰੂ ਜੀ ਵੀ ਔਰ ਵੱਡੇ ਸਾਹਿਬਜ਼ਾਦੇ ਸਾਰੇ ਸਾਡੇ ਤੋਂ ਵਿਛੜ ਗਏ ਸਨ। ਅਸੀਂ ਸਰਸਾ ਨੂੰ ਜਦੋਂ ਪਾਰ ਕੀਤਾ ਤੇ ਇਸ ਪਾਸੇ ਆ ਜਾਣਾ ਕੀਤਾ, ਤੇ ਹੁਣ ਸਿੰਘਾਂ ਦੇ ਨਾਲ ਅਸੀਂ ਮਿਲ ਜਾਵਾਂਗੇ ਜਦੋਂ ਕਿਤੇ ਸਾਨੂੰ ਉਹ ਮਿਲ ਜਾਣਗੇ। ਤੇ ਫਿਰ ਸਾਧ ਸੰਗਤ ਜੀ ਕੁੰਮਾ ਮਾਸ਼ਕੀ ਉਸ ਸਮੇਂ ਉਸ ਨੇ ਆਪਣੇ ਮਨ ਦੇ ਅੰਦਰ ਵਿਚਾਰ ਕੀਤੀ ਹੈ ਕਿ ਜਿਵੇਂ ਹਕੂਮਤ ਛਪ ਕਰਦੀ ਹੋ ਸਭ ਥਾਵਾਂ ਤੇ ਲੱਭ ਰਹੀ, ਇਹਨਾਂ ਦੀ ਭਾਲ ਕਰ ਰਹੀ ਹੈ। ਕਿਉਂਕਿ ਫੌਜੀ ਦਸਤਾ ਪਹਿਲਾਂ ਵੀ ਉੱਥੋਂ ਲੰਘ ਕਰਕੇ ਗਿਆ ਸੀਗਾ, ਪਰ ਉਹਨਾਂ ਤੋਂ ਅੱਖ ਚੁਰਾ ਕਰਕੇ ਆਪਣੀ ਝੌਂਪੜੀ ਦੇ ਵਿੱਚ ਮਾਤਾ ਜੀ ਤੇ ਸਾਹਿਬਜ਼ਾਦੇ ਜੀ ਨੂੰ ਟਿਕਾ ਲਿਆ ਸੀਗਾ। ਇਹ ਮਨ ਵਿੱਚ ਵਿਚਾਰ ਕੀਤੀ ਕਿ ਕੋਈ ਮਾਤਾ ਜੀ ਦਾ ਅਤੇ ਸਾਹਿਬਜ਼ਾਦਿਆਂ ਜੀ ਦਾ ਜਾਣੂ ਹੋਵੇ, ਉਹਨੂੰ ਮੈਂ ਬੁਲਾ ਕੇ ਕਿਤੇ ਲੱਭ ਕਰਕੇ ਲੈ ਕੇ ਆਉਂਦਾ ਹਾਂ। ਜਦੋਂ ਆਟਪੋ ਦਾ ਦਿਨ ਚੜ੍ਹਿਆ ਤੇ ਸੰਗਤ ਜੀ ਜਦੋਂ ਘਰ ਦੇ ਵਿੱਚੋਂ ਬਾਹਰ ਤੁਰਿਆ ਨਾ ਕੁੰਮਾ ਮਾਸ਼ਕੀ ਲੱਭਦੇ ਹੋਇਆਂ ਤੇ ਰਸਤੇ ਵਿੱਚ ਗੰਗੂ ਬ੍ਰਾਹਮਣ ਦੇ ਨਾਲ ਮੇਲ ਹੋ ਗਿਆ। ਉਸ ਨੇ ਦੱਸਿਆ ਕਿ ਮੈਂ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਚੰਗੀ ਤਰ੍ਹਾਂ ਸਿਆਣਦਾ, ਉਹ ਵੀ ਮੈਨੂੰ ਚੰਗੀ ਤਰ੍ਹਾਂ ਜਾਣਦੇ ਆ। ਤੇ ਜਦੋਂ ਸਾਧ ਸੰਗਤ ਜੀ ਕੁੰਮਾ ਮਾਸ਼ਕੀ ਉਹਨੂੰ ਆਪਣੇ ਨਾਲ ਲੈ ਕੇ ਆਇਆ, ਤੇ ਜਿਹੜਾ ਗੰਗੂ ਸੀਗਾ ਸਾਧ ਸੰਗਤ ਜੀ ਉਸਨੇ ਆ ਕੇ ਬੜੇ ਪਿਆਰ ਤੇ ਅਦਬ ਦੇ ਨਾਲ ਪਹਿਲਾਂ ਨਮਸਕਾਰ ਕੀਤੀ ਹੈ। ਇਹ ਪਹਿਲਾਂ ਹੀ ਇਸ ਨੇ ਸਾਧ ਸੰਗਤ ਜੀ ਹਕੂਮਤ ਤੋਂ ਜਦੋਂ ਪਤਾ ਲੱਗ ਗਿਆ, ਬਹੁਤ ਵੱਡਾ ਇਨਾਮ ਰੱਖਿਆ ਹੋਇਆ ਸੀ ਕਿ ਜਿਹੜਾ ਵੀ ਕੋਈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਬਾਰੇ ਜਾਂ ਤਿੰਨਾਂ ਦੇ ਬੱਚਿਆਂ ਪਰਿਵਾਰ ਦੇ ਬਾਰੇ ਕੋਈ ਪਤਾ ਦੱਸੇਗਾ, ਉਹਨੂੰ ਵੱਡਾ ਤੇ ਭਾਰੀ ਇਨਾਮ ਦਿੱਤਾ ਜਾਵੇਗਾ। ਤੇ ਸਾਧ ਸੰਗਤ ਜੀ ਜੇ ਸਮੇਂ ਗੰਗੂ ਨੂੰ ਪਤਾ ਲੱਗਾ, ਇਹਦੇ ਮਨ ਵਿੱਚ ਪਹਿਲਾਂ ਤੋਂ ਖੋਟ ਸੀ ਕਿ ਮੇਰੇ ਤੇ ਉੱਪਰ ਕਿਹੜਾ ਕਿਸੇ ਨੇ ਸ਼ੱਕ ਕਰਨਾ। ਇਹੋ ਨੀਅਤ ਲੈ ਕਰਕੇ ਆਪਣੇ ਨਗਰ ਖੇੜੀ ਤੋਂ ਤੁਰਿਆ ਤੇ ਰਸਤੇ ਵਿੱਚ ਕੁੰਮਾ ਮਾਸ਼ਕੀ ਮਿਲਿਆ। ਉਹਨੇ ਜਦੋਂ ਦੱਸਿਆ ਕਿ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਮੇਰੀ ਝੌਂਪੜੀ ਦੇ ਵਿੱਚ ਰਾਤ ਦੇ ਇੱਥੇ ਟਿਕੇ ਹੋਏ ਸਨ, ਇੱਥੇ ਉਹਨਾਂ ਨੇ ਵਿਸ਼ਰਾਮ ਕੀਤਾ। ਤੇ ਗੰਗੂ ਬ੍ਰਾਹਮਣ ਨੇ ਆ ਕੇ ਜਦੋਂ ਨਮਸਕਾਰ ਕੀਤੀ ਹੈ ਤੇ ਫਿਰ ਕਹਿਣ ਲੱਗਾ, ਮਾਤਾ ਜੀ ਇੱਥੇ ਰਹਿਣਾ ਖਤਰੇ ਤੋਂ ਖਾਲੀ ਨਹੀਂ ਹੈ, ਇਸ ਕਰਕੇ ਤੁਸੀਂ ਮੇਰੇ ਨਾਲ ਚੱਲੋ ਨਗਰ ਖੇੜੀ ਦੇ ਵਿੱਚ, ਮੇਰੇ ਘਰ ਦੇ ਵਿੱਚ ਤੁਸੀਂ ਜਾ ਕੇ ਉੱਥੇ ਵਿਸ਼ਰਾਮ ਕਰਨਾ। ਤੇ ਜਦੋਂ ਕਿਤੇ ਸਿੰਘਾਂ ਦੇ ਨਾਲ ਮਿਲਾਪ ਹੋਵੇਗਾ, ਸਤਿਗੁਰੂ ਜੀ ਦਾ ਪਤਾ ਚੱਲੇਗਾ, ਫਿਰ ਮੈਂ ਤੁਹਾਨੂੰ ਦੱਸ ਦੇਵਾਂਗਾ, ਉਹਨਾਂ ਦੇ ਨਾਲ ਹੀ ਤੁਸੀਂ ਚਲੇ ਜਾਣਾ। ਪਰ ਹੁਣ ਇੱਥੇ ਜੇਕਰ ਰਹੋਗੇ ਨਾ, ਫਿਰ ਕੋਈ ਹਕੂਮਤ ਦੇ ਵਿੱਚੋਂ ਕਿਸੇ ਨੂੰ ਪਤਾ ਲੱਗ ਜਾਵੇਗਾ, ਉਹ ਆ ਕਰਕੇ ਤੁਹਾਨੂੰ ਗ੍ਰਿਫਤਾਰ ਕਰਕੇ ਲੈ ਜਾਣਗੇ।
ਤੇ ਸਾਧ ਸੰਗਤ ਜੀ ਮਾਤਾ ਜੀ ਔਰ ਦੋਨੋਂ ਹੀ ਛੋਟੇ ਸਾਹਿਬਜ਼ਾਦੇ ਗੰਗੂ ਬ੍ਰਾਹਮਣ ਦੇ ਨਾਲ ਜਦੋਂ ਕੁੰਮੇ ਮਾਸ਼ਕੀ ਦੀ ਛਪਰੀ ਤੋਂ ਬਾਹਰ ਚੱਲੇ ਐ, ਉਸ ਸਮੇਂ ਸਹਿਜੇ ਸਹਿਜੇ ਤੁਰਿਆ ਜਾ ਰਿਹਾ ਹੈ। ਮਨ ਦੇ ਅੰਦਰ ਪਹਿਲਾਂ ਤੋਂ ਲਾਲਚ ਸੀਗਾ, ਇਸ ਕਰਕੇ ਇਹ ਵੀ ਸੀਗਾ ਕਿ ਜੇ ਕਿਤੇ ਮੈਂ ਪਹਿਲਾਂ ਜਾ ਕਰਕੇ ਆਪਣੇ ਘਰ ਦੇ ਵਿੱਚ ਲੈ ਗਏ, ਕਿਸੇ ਨੂੰ ਪਤਾ ਵੀ ਨਾ ਕਿਤੇ ਚੱਲ ਜਾਵੇ, ਨਜ਼ਰ ਛੁਪਾ ਕਰਕੇ ਸਾਰਿਆਂ ਤੋਲੇ ਹੋ ਕਰਕੇ ਲੈ ਕੇ ਜਾਵਾਂਗਾ। ਸਾਧ ਸੰਗਤ ਜੀ 5 ਮੋਹਰਾਂ ਕੁੰਮੇ ਮਾਸ਼ਕੀ ਨੂੰ ਮਾਤਾ ਜੀ ਨੇ ਦਿੱਤੀਆਂ ਹਨ ਕਿ ਆਏ ਗਇਆਂ ਦੀ ਸੇਵਾ ਕਰਦਾ। ਫਿਰ ਜਿਹੜੀ ਮਾਤਾ ਲక్ష్ਮੀ ਸੀ ਉਸ ਨੂੰ ਖੁਰਜੀ ਦੇ ਵਿੱਚੋਂ ਕੁਝ ਗਹਿਣੇ ਕੱਢ ਕਰਕੇ ਦਿੱਤੇ ਹਨ। ਮੋਹਰਾਂ ਤੇ ਕੁਝ ਗਹਿਣੇ ਦਿੱਤੇ ਆ ਕਿ ਰੱਖ ਲਓ, ਤੁਸੀਂ ਆਏ ਗਇਆਂ ਦੀ ਸੇਵਾ ਕਰਦੇ ਹੋ। ਤੇ ਸਾਧ ਸੰਗਤ ਜੀ ਉਹਨਾਂ ਨੂੰ ਅਸੀਸਾਂ ਦਿੰਦੇ ਹੋ ਗੰਗੂ ਬ੍ਰਾਹਮਣ ਦੇ ਨਾਲ ਮਾਤਾ ਜੀ ਤੇ ਦੋਵੇਂ ਛੋਟੇ ਸਾਹਿਬਜ਼ਾਦੇ ਤੁਰੇ ਜਾ ਰਹੇ ਨੇ। ਤੇ ਰਸਤੇ ਵਿੱਚ ਇੱਕ ਸਾਧ ਸੰਗਤ ਜੀ ਛੰਨ ਵੱਜੀ ਹੋਈ ਸੀ, ਉੱਥੇ ਬਹੁਤ ਸਾਰਾ ਝੁੰਡ ਸੀਗਾ ਰੁੱਖਾਂ ਦਾ। ਦਿਨ ਸਾਰਾ ਸਹਿਜੇ ਸਹਿਜੇ ਉੱਥੋਂ ਤੁਰਦਿਆਂ ਲੰਘਾ ਦਿੱਤਾ ਤੇ ਜਿੱਥੇ ਬਹੁਤ ਵੱਡਾ ਰੁੱਖਾਂ ਦਾ ਝੁੰਡ ਬਣਿਆ ਹੋਇਆ ਸੀ ਉੱਥੇ ਜਾ ਕਰਕੇ ਕਹਿਣ ਲੱਗਾ ਕਿ ਮਾਤਾ ਜੀ ਤੁਸੀਂ ਇੱਥੇ ਰੁਕ ਜਾਵੋ, ਮੈਂ ਅੱਗੇ ਜਾ ਕਰਕੇ ਦੇਖਦਾ ਹਾਂ ਕਿਤੇ ਮੇਰੇ ਨਗਰ ਦੇ ਵਿੱਚ ਤਾਂ ਨਹੀਂ ਸੈਨਾ ਲੱਭਦੀ ਪਈ। ਹਕੂਮਤ ਸਭ ਥਾਵਾਂ ਤੇ ਉਹਨਾਂ ਨੇ ਡੌਂਡੀ ਪਟਵਾ ਦਿੱਤੀ ਹੈ। ਸਾਰੇ ਪਾਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਾਂ ਤਿੰਨਾਂ ਦੇ ਪਰਿਵਾਰ ਨੂੰ ਇਹਨਾਂ ਪਹਾੜੀਆਂ ਤੇ ਮੁਗਲਾਂ ਦੀ ਸੈਨਾ ਛਪ ਕਰਦੀ ਹੋ ਲੱਭ ਰਹੀ ਹੈ। ਇਸ ਕਰਕੇ ਮੈਂ ਪਹਿਲਾਂ ਦੇਖ ਕਰਕੇ ਆਉਣਾ, ਜੇ ਕੋਈ ਨਾ ਰਸਤੇ ਵਿੱਚ ਹੋਵੇਗਾ ਫਿਰ ਤੁਹਾਨੂੰ ਆਪਣੇ ਨਾਲ ਲੈ ਕੇ ਜਾਵਾਂਗਾ। ਤੇ ਸਾਧ ਸੰਗਤ ਜੀ ਜਿੱਥੇ ਰੁੱਖਾਂ ਦੇ ਝੁੰਡ ਦੇ ਵਿੱਚ ਮਾਤਾ ਜੀ ਨੂੰ ਉੱਥੇ ਨਾਲ ਹੀ ਛੋਟੇ ਸਾਹਿਬਜ਼ਾਦਿਆਂ ਜੀ ਨੂੰ ਬਿਠਾ ਦਿੱਤਾ। ਬਹੁਤ ਭਾਰੀ ਸਰਦੀ ਦੀ ਰੁੱਤ ਹੈ, ਨਾ ਉੱਥੇ ਕੋਈ ਲੈਣ ਦੇ ਵਾਸਤੇ ਕੱਪੜਾ, ਨਾ ਕੋਈ ਛਕਣ ਦੇ ਵਾਸਤੇ ਕੋਈ ਪ੍ਰਬੰਧ ਕੀਤਾ ਹੈ। ਸਾਰਾ ਦਿਨ ਉਸੇ ਤਰ੍ਹਾਂ ਉੱਥੇ ਬਤੀਤ ਹੋ ਗਿਆ। ਫਿਰ ਰਾਤ ਸਾਧ ਸੰਗਤ ਜੀ 8 ਪੋਹ ਦੀ ਰਾਤ ਵੀ ਉੱਥੇ ਝੁੰਡ ਦੇ ਵਿੱਚ ਹੀ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਬਤੀਤ ਕੀਤੀ ਹੈ। ਜਿੱਥੇ ਜਿੱਥੇ ਸਾਧ ਸੰਗਤ ਜੀ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੇ ਰਾਤ ਕੱਟੀ ਹੈ ਨਾ, ਉੱਥੇ ਅਸਥਾਨ ਵੀ ਬਣੇ ਹੋਏ ਹਨ। ਜਿੱਥੇ ਕੁੰਮੇ ਮਾਸ਼ਕੀ ਦੇ ਝੌਂਪੜੀ ਦੇ ਵਿੱਚ ਬਣੀ ਹੋਈ ਜਿਹੜੀ ਛਪਰੀ ਸੀ ਉੱਥੇ ਰਾਤ ਬਤੀਤ ਕੀਤੀ 7 ਪੋਹ ਦੀ ਰਾਤ, ਉੱਥੇ ਵੀ ਅਸਥਾਨ ਬਣਿਆ ਹੈ। ਫਿਰ ਇਸੇ ਪ੍ਰਕਾਰ 8 ਪੋਹ ਦੀ ਰਾਤ ਜਿੱਥੇ ਬਤੀਤ ਕੀਤੀ ਉੱਥੇ ਵੀ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਅਸਥਾਨ ਬਣੇ ਹੈ। ਤੇ ਜਦੋਂ 9 ਪੋਹ ਦਾ ਦਿਨ ਚੜ੍ਹਿਆ ਤੇ ਉਸ ਸਮੇਂ ਫਿਰ ਗੰਗੂ ਬ੍ਰਾਹਮਣ ਆਇਆ ਤੇ ਸਾਧ ਸੰਗਤ ਜੀ ਆਪਣੇ ਨਾਲ ਮਾਤਾ ਜੀ ਨੂੰ ਤੇ ਛੋਟੇ ਸਾਹਿਬਜ਼ਾਦੇ ਜੀ ਨੂੰ ਲੈ ਕਰਕੇ ਤੁਰ ਪਿਆ ਹੈ। ਘਰ ਦੇ ਵਿੱਚ ਅਜੇ ਵੀ ਨਹੀਂ ਲੈ ਕਰਕੇ ਗਿਆ। ਫਿਰ ਸਾਧ ਸੰਗਤ ਜੀ ਉੱਥੇ ਰਸਤੇ ਵਿੱਚ ਇੱਕ ਛੋਟੀ ਜਿਹੀ ਝੌਂਪੜੀ ਜੀ ਸੀ, ਜੰਗਲ ਦੇ ਵਿੱਚੋਂ ਲੰਘਦਿਆਂ ਹੋਇਆ ਉੱਥੇ ਜਾ ਕਰਕੇ ਫਿਰ ਤਿੰਨਾਂ ਨੂੰ ਬਿਠਾ ਦਿੱਤਾ ਝੌਂਪੜੀ ਦੇ ਵਿੱਚ। ਬਹੁਤ ਸੰਘਣਾ ਜੰਗਲ ਸੀਗਾ। ਜੰਗਲ ਦੇ ਵਿੱਚੋਂ ਰਾਹਿਓ ਹਟ ਕਰਕੇ ਕੁਰਾਹੇ ਰਸਤੇ ਲੈ ਕਰਕੇ ਜਾ ਰਿਹਾ ਸੀਗਾ ਕਿ ਕਿਸੇ ਨੂੰ ਪਤਾ ਵੀ ਨਾ ਕਿਤੇ ਚੱਲ ਜਾਵੇ। ਤੇ ਸਾਧ ਸੰਗਤ ਜੀ ਜਦੋਂ ਮੋਹਰਾਂ ਵਾਲੀ ਖੁਰਜੀ ਇਹਨੇ ਆਪਣੀ ਅੱਖਾਂ ਦੇ ਨਾਲ ਦੇਖ ਲਈ ਸੀ ਨਾ, ਮਨ ਤਾਂ ਉਦੋਂ ਹੀ ਇਹਦਾ ਬੇਈਮਾਨ ਹੋਣ ਲੱਗ ਪਿਆ ਸੀ, ਪਰ ਰਸਤੇ ਵਿੱਚ ਕੋਈ ਦਾ ਨਹੀਂ ਸੀ ਇਹਦਾ ਲੱਗਾ। ਔਰ ਇਸ ਪ੍ਰਕਾਰ ਜਦੋਂ ਸਾਧ ਸੰਗਤ ਜੀ 10 ਪੋਹ ਦਾ ਦਿਨ ਚੜ੍ਹਿਆ ਤੇ ਜਿਹੜੀ 9 ਪੋਹ ਦੀ ਰਾਤ ਹੈ ਨਾ, ਉਹ ਵੀ ਝੌਂਪੜੀ ਦੇ ਵਿੱਚ ਮਾਤਾ ਜੀ ਤੇ ਸਾਹਿਬਜ਼ਾਦੇ ਜੀ ਨੇ ਰਹਿ ਕਰਕੇ ਬਤੀਤ ਕੀਤੀ ਹੈ। ਭਾਵ 7, 8 ਤੇ 9 ਇਹ 3 ਰਾਤਾਂ ਜਦੋਂ ਪਰਿਵਾਰ ਦਾ ਵਿਛੋੜਾ ਹੁੰਦਾ ਹੈ, ਨਗਰ ਖੇੜੀ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਸਾਧ ਸੰਗਤ ਜੀ ਰਸਤੇ ਵਿੱਚ ਬਤੀਤ ਕੀਤੀਆਂ ਹਨ। ਤੇ ਜਦੋਂ ਜੰਗਲ ਦੇ ਵਿੱਚੋਂ ਇੱਕ ਅਲਮਸਤ ਫਕੀਰ ਆਇਆ, ਪ੍ਰਮਾਤਮਾ ਦੀ ਯਾਦ ਵਿੱਚ ਜੁੜਿਆ ਹੋਇਆ, ਅਲਮਸਤ ਸੁਭਾਅ ਦਾ ਕੋਈ ਫਕੀਰ ਸੀਗਾ, ਉੱਥੇ ਝੌਂਪੜੀ ਵਿੱਚ ਰਿਹਾ ਕਰਦਾ ਤੇ ਅਲਮਸਤ ਸੁਭਾਅ ਦੇ ਅਨੁਸਾਰ ਉਹ ਜੰਗਲ ਵਿੱਚ ਕਦੇ ਕਿਸੇ ਪਾਸੇ ਚਲਾ ਜਾਂਦਾ ਸੀ, ਕਦੇ ਕਿਸੇ ਪਾਸੇ ਚਲਾ ਜਾਂਦਾ। ਤੇ ਜਦੋਂ ਫਕੀਰ ਆਇਆ, ਮਾਤਾ ਜੀ ਦਾ ਤੇ ਦੋਨੋਂ ਹੀ ਛੋਟੇ ਸਾਹਿਬਜ਼ਾਦਿਆਂ ਜੀ ਦਾ ਨੂਰਾਨੀ ਚਿਹਰਾ ਦੇਖ ਕਰਕੇ ਉਹਨੇ ਧਰਤੀ ਤੇ ਸਿਜਦਾ ਕੀਤੀ, ਬੜੇ ਪਿਆਰ ਦੇ ਨਾਲ ਨਮਸਕਾਰ ਕੀਤੀ ਹੈ। ਗਰੀਬ ਨਵਾਜ ਸਤਿਗੁਰੂ ਜੀ ਦੇ ਦੋਨੋਂ ਹੀ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਜਾਣ ਕਰਕੇ ਬੜੇ ਪਿਆਰ ਅਦਬ ਦੇ ਨਾਲ ਨਮਸਕਾਰ ਕੀਤੀ। ਭਾਵੇਂ ਉਹ ਰਾਤ ਉਸਨੇ ਝੌਂਪੜੀ ਵਿੱਚ ਕੱਟਣੀ ਸੀ,
ਪਰ ਛੋਟੇ ਸਾਹਿਬਜ਼ਾਦਿਆਂ ਜੀ ਨੂੰ ਤੇ ਮਾਤਾ ਜੀ ਨੂੰ ਦੇਖ ਕਰਕੇ ਨਮਸਕਾਰ ਕਰਕੇ ਫਿਰ ਜੰਗਲ ਦੇ ਵਿੱਚ ਚਲਾ ਗਿਆ ਸੀਗਾ। 10 ਬੋਧ ਦਾ ਦਿਨ ਚੜਿਆ ਤੇ ਸੰਗਤ ਜੀ ਉਸ ਸਮੇਂ ਜਿਹੜਾ ਗੰਗੂ ਬ੍ਰਾਹਮਣ ਸੀ ਆਪਣੇ ਨਾਲ ਮਾਤਾ ਜੀ ਨੂੰ ਤੇ ਛੋਟੇ ਸਾਹਿਬਜ਼ਾਦੇ ਨੂੰ ਆਪਣੇ ਘਰ ਦੇ ਵਿੱਚ ਲੈ ਕਰਕੇ ਗਿਆ ਹੈ। ਰਾਤ ਦੇ ਸਮੇਂ ਆਪਣੀ ਮਾਂ ਨੂੰ ਕਹਿਣ ਲੱਗਾ ਕਿ ਜਿਹੜਾ ਇਹਨਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ ਉਹਦੇ ਵਿੱਚ ਜ਼ਹਿਰ ਮਿਲਾ ਦੇਣਾ ਕਰੀ। ਤੇ ਸਾਰੀ ਸੰਗਤ ਜੀ ਉਸ ਬਜ਼ੁਰਗ ਮਾਤਾ ਨੇ ਇਸ ਗੰਗੂ ਬ੍ਰਾਹਮਣ ਨੂੰ ਬਹੁਤ ਫਿਟਕਾਰਾਂ ਪਾਈਆਂ। ਕਹਿਣ ਲੱਗੀ, ਗੰਗਿਆ ਇਹ ਤੂੰ ਕੀ ਆਖਦਾ ਪਿਆ? ਇਵੇਂ ਨਹੀਂ ਕਰਨਾ ਚਾਹੀਦਾ, ਬਹੁਤ ਵੱਡਾ ਘੋਰ ਪਾਪ ਹੋਵੇਗਾ ਜੇ ਇਦਾਂ ਦਾ ਕੰਮ ਕੀਤਾ। ਕੀ ਤੂੰ ਇੱਕ ਮੋਹਰਾਂ ਦੀ ਖਾਤਰ, ਇੱਕ ਪੈਸੇ ਦੀ ਖਾਤਰ ਕਾਲ ਖੱਟਣੀ ਚਾਹੁੰਦਾ? ਜ਼ਿੰਦਗੀ ਵਿੱਚ ਦਾਗ ਲੱਗ ਜਾਵੇਗਾ। ਇਦਾਂ ਦਾ ਭੁੱਲ ਕਰਕੇ ਵੀ ਪਾਪ ਕਰਮ ਨਹੀਂ ਕਰਨਾ। ਜਦੋਂ ਇਹੋ ਸਾਰੀ ਸੰਗਤ ਜੀ ਆਖਿਆ, ਪਰ ਮਾਂ ਨੂੰ ਤਾਂ ਭਾਵੇਂ ਨੇ ਟਾਲ ਦਿੱਤਾ, ਚੁੱਪ ਕੀਤਾ ਰਿਹਾ, ਪਰ ਫਿਰ ਵੀ ਇਹਦੇ ਕੋ ਰਿਹਾ ਨਾ ਗਿਆ। ਰਾਤ ਦੇ ਸਮੇਂ ਜਦੋਂ ਵਿਸ਼ਰਾਮ ਕਰ ਰਹੇ ਨੇ ਮਾਤਾ ਜੀ ਤੇ ਦੋਨੋਂ ਹੀ ਛੋਟੇ ਸਾਹਿਬਜ਼ਾਦੇ, ਉਸ ਸਮੇਂ ਇਹ ਚੋਰੀ ਇਸ ਨੇ ਸਾਰੀ ਸੰਗਤ ਜੀ ਮੋਹਰਾਂ ਵਾਲੀ ਖੁਰਜੀ ਚੁੱਕ ਲੈਣਾ ਕੀਤੀ ਹੈ। ਜਦੋਂ ਚੁਰਾ ਲਈ ਹੈ ਤੇ ਫਿਰ ਮਾਤਾ ਜੀ ਨੇ ਸੁਭਾਵਿਕ ਹੀ ਵਚਨ ਕੀਤਾ, ਹੇ ਗੰਗੂ ਵਧੀਆ ਕੀਤਾ, ਚੰਗੀ ਗੱਲ ਹੈ ਤੂੰ ਮੋਹਰਾਂ ਵਾਲੀ ਖੁਰਜੀ ਨੂੰ ਸਾਂਭ ਕਰਕੇ ਰੱਖ ਲਿਆ ਹੈ, ਕਿਤੇ ਕੋਈ ਚੋਰ ਹੀ ਨਾ ਚੁਰਾ ਕਰਕੇ ਲੈ ਜਾਂਦਾ। ਮਾਤਾ ਜੀ ਨੇ ਸੁਭਾਵਿਕ ਹੀ ਵਚਨ ਕੀਤਾ ਤੇ ਇਸ ਨੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਇੱਕ ਤਾਂ ਮੈਂ ਆਪਣੇ ਘਰ ਦੇ ਵਿੱਚ ਪਨਾਹ ਦਿੱਤੀ ਹੈ, ਹਕੂਮਤ ਤੋਂ ਬਾਗੀ ਹੋ ਗਿਆ, ਤੇ ਦੂਜਾ ਤੁਸੀਂ ਮੇਰੇ ਉੱਪਰ ਚੋਰੀ ਦਾ ਝੂਠਾ ਇਲਜ਼ਾਮ ਲਾਉਂਦੇ ਪਏ ਹੋ। ਮੈਂ ਹੁਣੇ ਜਾ ਕਰਕੇ ਹਕੂਮਤ ਨੂੰ ਰਾਜੇ ਦਰਬਾਰੇ ਜਾ ਕਰਕੇ ਦੱਸ ਕੇ ਆਉਂਦਾ ਹਾਂ। ਪਿੰਡ ਦੇ ਚੌਧਰੀ ਕੋਲ ਜਾਵਾਂਗਾ, ਮੁਰਿੰਡੇ ਥਾਣੇ ਵੀ ਜਾ ਕੇ ਦੱਸਾਂਗਾ, ਫਿਰ ਤੁਹਾਨੂੰ ਗ੍ਰਿਫਤਾਰ ਕਰਕੇ ਲੈ ਜਾਣਗੇ, ਫਿਰ ਪਤਾ ਚੱਲੇਗਾ ਕਿ ਕਿਵੇਂ ਕਿਸੇ ਤੇ ਚੋਰੀ ਦਾ ਇਲਜ਼ਾਮ ਲਗਾਇਆ ਜਾਂਦਾ ਹੈ। ਤੇ ਸਾਰੀ ਸੰਗਤ ਜੀ ਜਦੋਂ ਰੌਲਾ ਪਾਉਣਾ ਸ਼ੁਰੂ ਕੀਤਾ ਤੇ ਮਾਤਾ ਜੀ ਨੇ ਬਹੁਤ ਬੜੇ ਪਿਆਰ ਦੇ ਨਾਲ ਸਮਝਾਇਆ ਕਿ ਦੇਖ, ਅਸੀਂ ਤੇਰੇ ਉੱਪਰ ਚੋਰੀ ਦਾ ਇਲਜ਼ਾਮ ਨਹੀਂ ਲਗਾਉਂਦੇ। ਜੇ ਤੂੰ ਮੋਹਰਾਂ ਵਾਲੀ ਖੁਰਜੀ ਲੈ ਵੀ ਲਈ ਹੈ, ਰੱਖ ਵੀ ਲਈ ਹੈ, ਤੇ ਵਿੱਚ ਕਿਹੜੀ ਕੋਈ ਵੱਡੀ ਗੱਲ ਹੈ? ਕੋਈ ਗੱਲ ਨਹੀਂ। ਪਰ ਫਿਰ ਵੀ ਸਾਰੀ ਸੰਗਤ ਜੀ ਟਲਿਆ ਨਾ। ਆਪਣੀ ਮਾਂ ਦੇ ਕਹਿਣ ਦੇ ਸਮਝਾਉਣ ਦੇ ਬਾਵਜੂਦ ਵੀ ਫਿਰ ਇਸ ਨੇ ਨਹੀਂ ਹਟਣਾ ਕੀਤਾ। ਘਰ ਦਾ ਬਾਹਰੋਂ ਦਰਵਾਜ਼ਾ ਬੰਦ ਕਰ ਦਿੱਤਾ। ਫਿਰ ਪਹਿਲਾਂ ਪਿੰਡ ਦੇ ਚੌਧਰੀ ਨੂੰ ਜਾ ਕਰਕੇ ਮਿਲਿਆ ਤੇ ਜਾ ਕੇ ਉਸ ਨੂੰ ਖਬਰ ਦਿੱਤੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬਜ਼ੁਰਗ ਮਾਤਾ ਗੁਜਰ ਕੌਰ ਤੇ ਦੋਨੋਂ ਹੀ ਛੋਟੇ ਸਾਹਿਬਜ਼ਾਦੇ ਉਹ ਮੇਰੇ ਘਰ ਦੇ ਵਿੱਚ ਹਨ। ਮੈਂ ਉਹਨਾਂ ਨੂੰ ਲੱਭ ਕਰਕੇ ਲੈ ਕੇ ਆਇਆ। ਮੈਨੂੰ ਪਤਾ ਲੱਗਾ ਸੀਗਾ ਕਿ ਹਕੂਮਤ ਉਹਨਾਂ ਨੂੰ ਲੱਭਦੀ ਪਈ ਹੈ, ਤੇ ਫਿਰ ਲੱਭਦਿਆਂ ਹੋਇਆ, ਭਾਲਦਿਆਂ ਹੋਇਆ ਉਹਨਾਂ ਦੇ ਨਾਲ ਮੈਂ ਜਦੋਂ ਮਿਲਿਆ ਤੇ ਆਪਣੇ ਘਰ ਦੇ ਵਿੱਚ ਲਿਆ ਕੇ ਉਹਨਾਂ ਨੂੰ ਬੰਦ ਕਰ ਦਿੱਤਾ ਹੈ। ਮੈਂ ਘਰ ਦਾ ਬੂਹਾ ਦਰਵਾਜ਼ਾ ਬਾਹਰੋਂ ਬੰਦ ਕਰਕੇ ਆਇਆ ਤੇ ਆਪਣੇ ਕਿਸੇ ਜਿਹੜੇ ਕੋਈ ਅਹਿਲਕਾਰ ਹਨ ਜਾਣੂ ਉਹਨਾਂ ਨੂੰ ਭੇਜ ਕਰਕੇ ਦੇਖ ਲਓ। ਜਦੋਂ ਪਿੰਡ ਦਾ ਚੌਧਰੀ ਆਇਆ ਤੇ ਉਹਨੇ ਆ ਕੇ ਸਾਧ ਸੰਗਤ ਜੀ ਦੇਖਿਆ, ਸੱਚ ਹੀ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਗੰਗੂ ਬ੍ਰਾਹਮਣ ਦੇ ਘਰ ਉਹਨਾਂ ਨੂੰ ਬੰਦ ਕਰਕੇ ਰੱਖਿਆ ਹੋਇਆ। ਫਿਰ ਪਿੰਡ ਦੇ ਚੌਧਰੀ ਨੂੰ ਨਾਲ ਲੈ ਕਰਕੇ ਮੁਰਿੰਡੇ ਥਾਣੇ ਦੇ ਵਿੱਚ ਪਹੁੰਚਿਆ। ਉੱਥੇ ਜਾ ਕਰਕੇ ਸ਼ਿਕਾਇਤ ਕੀਤੀ ਹੈ ਕਿ ਮਹਾਰਾਜ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਅਸਾਂ ਨੇ ਆਪਣੇ ਘਰ ਦੇ ਵਿੱਚ ਉਹਨਾਂ ਨੂੰ ਬੰਦ ਕਰਕੇ ਰੱਖਿਆ ਹੋਇਆ। ਪਹਿਲਾਂ ਤਾਂ ਯਕੀਨ ਨਹੀਂ ਸਨ ਕਰਦੇ, ਫਿਰ ਜਦੋਂ ਆਪਣੇ ਨਾਲ ਉਹਨਾਂ ਨੇ ਸਿਪਾਹੀ ਭੇਜੇ ਆ, ਜਾਨੀ ਖਾਂ ਤੇ ਮਾਨੀ ਖਾਂ ਨਾਲ ਕੁਝ ਗਿਣਤੀ ਵਿੱਚ ਸਾਰੀ ਸੰਗਤ ਜੀ ਸਿਪਾਹੀ ਜਿਹੜੇ ਸ਼ਸਤਰਾਂ ਉਹਨਾਂ ਦੇ ਕੋਲ ਪਕੜੇ ਹੋਏ ਸਨ, ਉਹ ਵੀ ਆਏ ਹਨ ਨਗਰ ਖੇੜੀ ਦੇ ਵਿੱਚ। ਜਦੋਂ ਆ ਕੇ ਦੇਖਿਆ ਤੇ ਫਿਰ ਜਾਨੀ ਖਾਂ ਤੇ ਮਾਨੀ ਖਾਂ ਉਹਨਾਂ ਨੇ ਆ ਕਰਕੇ ਪੁੱਛਿਆ, ਦੋਵੇਂ ਹੀ ਛੋਟੇ ਸਾਹਿਬਜ਼ਾਦੇ ਨੇ, ਤੁਸੀਂ ਕੌਣ ਹੋ? ਕਿ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰ ਹੋ? ਹਾਂ। ਕਹਿਣ ਲੱਗੇ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪੁੱਤਰ ਹਾਂ। ਕੋਈ ਝੂਠ ਨਹੀਂ ਬੋਲਿਆ, ਕਿਸੇ ਪ੍ਰਕਾਰ ਥੋੜਾ ਜਿੰਨਾ ਵੀ ਮਨ ਵਿੱਚ ਡਰ ਨਹੀਂ ਧਾਰਨ ਕੀਤਾ। ਬੜੀ ਨਿਡਰਤਾ ਦੇ ਨਾਲ ਅੱਗੋਂ ਜਵਾਬ ਦਿੱਤਾ, ਹਾਂ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਹਾਂ। ਤੇ ਸਾਧ ਸੰਗਤ ਜੀ ਜਿਸ ਰਥ ਦੇ ਵਿੱਚ ਬਿਠਾ ਕਰਕੇ ਲੈ ਕੇ ਗਏ ਹੈ ਨਾ, ਉਹ ਭਾਵੇਂ ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ ਕਿ ਉਹ ਨਗਰ ਤੋਂ ਬਾਹਰ ਵਾਰ ਉਹ ਰਥ ਖਿਲਾਰਿਆ ਸੀਗਾ। ਗਲੀਆਂ ਛੋਟੀਆਂ ਸਨ, ਜਿਸ ਪਾਸੇ ਜਿਸ ਥਾਂ ਤੇ ਗੰਗੂ ਬ੍ਰਾਹਮਣ ਦਾ ਘਰ ਸੀ ਉੱਥੇ ਉਹ ਰਥ ਨਹੀਂ ਸੀਗਾ ਲੰਘ ਸਕਦਾ।
ਭਾਵੇਂ ਪੜਦਾ ਪਾਉਣਾ ਚਾਹੁੰਦੇ ਸਨ ਕਿ ਨਗਰ ਦੇ ਵਿੱਚ ਕਿਸੇ ਨੂੰ ਭਿਣਕ ਨਾ ਨਿਕਲੇ, ਪਤਾ ਨਾ ਲੱਗੇ, ਪਰ ਉਹ ਰਥ ਨਗਰ ਤੋਂ ਬਾਹਰ ਖਿਲਾਰਨੇ ਕਰਕੇ ਜਦੋਂ ਦੋਨੋਂ ਹੀ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਜੀ ਨੂੰ ਲੈ ਕੇ ਜਾਣ ਲੱਗੇ ਐ ਤੇ ਸਾਧ ਸੰਗਤ ਜੀ ਭਾਵੇਂ ਛੋਟੇ ਸਾਹਿਬਜ਼ਾਦਿਆਂ ਜੀ ਦੇ ਮਾਪ ਦੀਆਂ ਹੱਥ ਕੜੀਆਂ ਨਹੀਂ ਸਨ, ਪਰ ਗ੍ਰਿਫਤਾਰ ਕਰਨੇ ਤੋਂ ਪਹਿਲਾਂ ਫਿਰ ਵੀ ਉਹਨਾਂ ਨੂੰ ਵੱਡੇ ਆਕਾਰ ਦੀ ਹੱਥ ਕੜੀਆਂ ਪਾ ਕਰਕੇ ਤੇ ਨਗਰ ਦੇ ਵਿੱਚੋਂ ਦੀ ਲੈ ਕੇ ਜਾ ਰਹੇ ਨੇ, ਗ੍ਰਿਫਤਾਰ ਕਰਕੇ ਲੈ ਕੇ ਜਾ ਰਹੇ ਆ। ਤੇ ਜਿਹੜੇ ਨਗਰ ਦੇ ਲੋਕ ਹਨ ਉਹ ਲਾਹਨਤਾਂ ਪਾਉਂਦੇ ਆ, ਫਿਟਕਾਰਾਂ ਪਾਉਂਦੇ ਨੇ ਗੰਗੂ ਬ੍ਰਾਹਮਣ ਨੂੰ, ਹੇ ਗੰਗੂ ਤੂੰ ਕੀ ਕੀਤਾ, ਕਿੰਨਾ ਘੋਰ ਪਾਪ ਕਮਾਇਆ। ਤੇ ਨਗਰ ਦੇ ਲੋਕ ਹਕੂਮਤ ਨੂੰ ਵੀ ਸਾਧ ਸੰਗਤ ਜੀ ਫਿਟਕਾਰਾਂ ਪਾ ਰਹੇ ਨੇ। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਨਾਲ ਦੁਸ਼ਮਣੀ ਸੀ ਤੇ ਉਹਨਾਂ ਤੋਂ ਆਪਣਾ ਬਦਲਾ ਲੈਂਦੇ। ਇਹ ਦੋਨਾਂ ਹੀ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਬਜ਼ੁਰਗ ਮਾਤਾ ਜੀ ਦਾ ਕੀ ਕਸੂਰ ਸੀਗਾ? ਇਹ ਕਸੂਰ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਾਤਾ ਤੇ ਦੋਨੋਂ ਹੀ ਛੋਟੇ ਸਾਹਿਬਜ਼ਾਦੇ ਉਹਨਾਂ ਦੇ ਆਪਣੇ ਹੈ। ਇਹ ਕਸੂਰ ਹੈ। ਸਾਧ ਸੰਗਤ ਜੀ ਖੇੜੀ ਨਗਰ ਦੇ ਲੋਕ ਜਿਹੜੇ ਸਨ ਦੇਖ ਕਰਕੇ ਹਕੂਮਤ ਨੂੰ ਵੀ ਲਾਹਨਤਾਂ ਪਾ ਰਹੇ ਸਨ। ਤੇ ਜਦੋਂ ਰਥ ਦੇ ਵਿੱਚ ਬਿਠਾ ਕੇ ਲੈ ਕੇ ਜਾ ਰਹੇ ਹਨ, ਰਸਤੇ ਵਿੱਚ ਖੂਹ ਆਉਂਦਾ, ਉਥੋਂ ਜਲ ਛਕਿਆ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਜੀ ਨੇ। ਤੇ ਜਿੱਥੇ ਰਥ ਟਿਕਾਏ ਸੀ ਉੱਥੇ ਗੁਰਦੁਆਰਾ ਰਥ ਸਾਹਿਬ ਵੀ ਸਾਧ ਸੰਗਤ ਜੀ ਬਣਿਆ ਹੋਇਆ। ਸਾਹਿਬਜ਼ਾਦਿਆਂ ਜੀ ਦੇ ਔਰ ਮਾਤਾ ਜੀ ਦੀ ਯਾਦਗਾਰ ਅੱਜ ਵੀ ਸਾਧ ਸੰਗਤ ਜੀ ਮੌਜੂਦ ਹੈ। ਤੇ ਜਦੋਂ ਮੋਰਿੰਡੇ ਥਾਣੇ ਵਿੱਚ ਲੈ ਕਰਕੇ ਗਏ, ਰਾਤ ਉੱਥੇ ਰੱਖਣਾ ਕੀਤਾ। ਤੇ ਜਿਸ ਸਮੇਂ ਮੋਰਿੰਡੇ ਥਾਣੇ ਦੇ ਵਿੱਚੋਂ ਸਿਪਾਹੀਆਂ ਨੇ ਜਾ ਕਰਕੇ ਸਰਹੰਦ ਵਿੱਚ ਜਾਣਾ ਕੀਤਾ, ਸਰਹੰਦ ਪਹੁੰਚ ਕਰਕੇ ਵਜ਼ੀਰ ਖਾਨ ਨੂੰ ਮਿਲੇ ਹੈ। ਇਹ ਵਜ਼ੀਰ ਖਾਨ ਸਾਧ ਸੰਗਤ ਜੀ ਹਾਥੀ ਦੇ ਉੱਪਰ ਬੈਠਾ ਹੋਇਆ, ਇਹ ਪਾਲਕੀ ਦੇ ਉੱਪਰ ਆ ਰਿਹਾ ਸੀਗਾ ਤੇ ਬਹੁਤ ਖਫਿਆ ਹੋਇਆ ਸੀਗਾ, ਕਿਉਂਕਿ ਕਿੰਨਾ ਲੰਬੇਰਾ ਸਮਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ 8 ਮਹੀਨੇ ਤੋਂ ਸਮਾਂ ਉੱਪਰ ਲੰਘ ਗਿਆ ਸੀ, ਘੇਰਾ ਪਾ ਕਰਕੇ ਰੱਖਿਆ। ਲੱਖਾਂ ਦੀ ਤਾਦਾਦ ਦੇ ਵੀ ਸੈਨਾ ਨੇ ਘੇਰਾ ਪਾ ਕੇ ਰੱਖਿਆ ਸੀ, ਪਰ ਫਿਰ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਨਾ ਜਿਉਂਦਾ ਤੇ ਨਾ ਮੁਰਦਾ ਪਕੜ ਸਕੇ ਸਨ। ਫਿਰ ਵੀ ਨਹੀਂ ਪਤਾ ਲੱਗਾ ਕਿ ਮਹਾਰਾਜ ਸੱਚੇ ਪਾਤਸ਼ਾਹ ਕਿੱਧਰ ਚਲੇ ਗਏ ਹੈ। ਗਰੀਬ ਨਵਾਜ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦਾ ਨਾਮ ਪਤਾ ਚੱਲਣੇ ਕਰਕੇ ਬੜਾ ਖਪਿਆ ਹੋਇਆ ਸੀਗਾ, ਬੜਾ ਕ੍ਰੋਧ ਵਸ ਹੋ ਕਰਕੇ ਇਹੋ ਸਾਧ ਸੰਗਤ ਜੀ ਬਾਰ-ਬਾਰ ਸੋਚਦਾ ਹੋਇਆ ਆ ਰਿਹਾ ਸੀ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਅਸਾਂ ਨੇ ਆਪਣੀ ਸੈਨਾ ਮੁਕਾ ਲਈ ਹੈ, ਲੱਖਾਂ ਦੀ ਗਿਣਤੀ ਵਿੱਚ ਸਾਡੀ ਸੈਨਾ ਮਾਰੀ ਗਈ, ਕਿੰਨਾ ਭਾਰੀ ਨੁਕਸਾਨ ਹੋਇਆ, ਪਰ ਫਿਰ ਵੀ ਸਾਡੇ ਤੋਂ ਕੋਈ ਸਰਿਆ ਨਾ। ਜਦੋਂ ਬੜਾ ਹੀ ਖਫਿਆ ਹੋਇਆ ਆ ਰਿਹਾ ਹੈ ਤੇ ਉਸ ਸਮੇਂ ਜਿਹੜੇ ਸਾਧ ਸੰਗਤ ਜੀ ਮੋਰਿੰਡੇ ਥਾਣੇ ਤੋਂ ਗਏ ਹੋਏ ਸਿਪਾਹੀ ਸਨ, ਉਹਨਾਂ ਨੇ ਜਾ ਕੇ ਵਜ਼ੀਰ ਖਾਨ ਨੂੰ ਦੱਸਿਆ ਹੈ। ਕਹਿਣ ਲੱਗੇ, ਨਵਾਬ ਸਾਹਿਬ ਤੁਹਾਨੂੰ ਇੱਕ ਖੁਸ਼ੀ ਦੀ ਗੱਲ ਦੱਸਦੇ ਹਾਂ। ਤੇ ਅੱਗੋਂ ਕ੍ਰੋਧ ਵਸ ਹੋ ਕਰਕੇ ਕਹਿਣ ਲੱਗਾ, ਕਿਹੜੀ ਖੁਸ਼ੀਆਂ ਦੀਆਂ ਗੱਲਾਂ ਕਰਦੇ ਹੋ? ਲੱਖਾਂ ਦੀ ਗਿਣਤੀ ਵੀ ਸੈਨਾ ਮਰਵਾ ਲਈ, ਬਹੁਤ ਭਾਰੀ ਨੁਕਸਾਨ ਕਰਾ ਲਿਆ, ਪਰ ਫਿਰ ਵੀ ਸਾਡੇ ਤੋਂ ਕੁਝ ਸਰਿਆ ਨਾ। ਤੁਸੀਂ ਖੁਸ਼ੀਆਂ ਦੀਆਂ ਗੱਲਾਂ ਮੈਨੂੰ ਸੁਣਾਉਂਦੇ ਪਏ ਹੋ, ਕੋਈ ਮੇਰੇ ਵਾਸਤੇ ਖੁਸ਼ੀ ਦੀ ਗੱਲ ਨਹੀਂ ਹੈ। ਮੈਂ ਤਾਂ ਆਪਣੇ ਆਪ ਨੂੰ ਬਾਰ-ਬਾਰ ਕੋਸਦਾ ਪਿਆ ਕਿ ਭਾਵੇਂ ਕਿੰਨੀ ਗਿਣਤੀ ਵਿੱਚ ਅਸੀਂ ਸੈਨਾ ਨੂੰ ਲੈ ਕਰਕੇ ਜਾਣਾ ਕੀਤਾ, ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਪਕੜ ਨਾ ਸਕੇ। ਇਉਂ ਜਦੋਂ ਗੁੱਸੇ ਵਿੱਚ ਬੋਲਦਾ ਪਿਆ ਤੇ ਸਿਪਾਹੀ ਨੇ ਬੜੀ ਹਲੇਮੀ ਦੇ ਨਾਲ ਕਿਹਾ, ਕਹਿਣ ਲੱਗਾ, ਨਵਾਬ ਸਾਹਿਬ ਸੁਣੋ ਤਾਂ ਸਹੀ, ਤੁਸੀਂ ਮੇਰੀ ਗੱਲ ਸੁਣਦੇ ਪਏ ਨਹੀਂ ਹੋ। ਕਹਿਣ ਲੱਗਾ, ਦੱਸ ਕੀ ਗੱਲ ਹੈ? ਅੱਗੋਂ ਦੱਸਣ ਲੱਗਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦੋਨੋਂ ਛੋਟੇ ਸਾਹਿਬਜ਼ਾਦੇ ਤੇ ਉਹਨਾਂ ਦੇ ਬਜ਼ੁਰਗ ਮਾਤਾ ਮੋਰਿੰਡੇ ਥਾਣੇ ਵਿੱਚ ਉਹਨਾਂ ਨੂੰ ਬੰਦ ਕਰਕੇ ਅਸਾਂ ਨੇ ਰੱਖਿਆ ਹੈ। ਜਦੋਂ ਇਹ ਗੱਲ ਸੁਣੀ ਹੈ ਤੇ ਉਸ ਸਮੇਂ ਫਿਰ ਬੜੀ ਖੁਸ਼ੀ ਦੇ ਨਾਲ ਕਹਿਣ ਲੱਗਾ ਕਿ ਜਾਓ ਉਹਨਾਂ ਨੂੰ ਇੱਥੇ ਲੈ ਕਰਕੇ ਆਵੋ। ਸਾਧ ਸੰਗਤ ਜੀ ਮੋਰਿੰਡੇ ਥਾਣੇ ਦੇ ਵਿੱਚੋਂ ਜਦੋਂ ਲੈ ਕਰਕੇ ਆਂਦਾ, ਫਿਰ ਸਾਧ ਸੰਗਤ ਜੀ ਦੋਨੋਂ ਹੀ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਸਿਪਾਹੀਆਂ ਨੇ ਪੁੱਛਿਆ ਹੈ ਕਿ ਨਵਾਬ ਸਾਹਿਬ ਇਹਨਾਂ ਨੂੰ ਰੱਖਣਾ ਕਿੱਥੇ ਹੈ, ਕਿਸ ਥਾਂ ਤੇ ਇਹਨਾਂ ਨੂੰ ਕੈਦ ਵਿੱਚ ਬੰਦ ਕਰਕੇ ਰੱਖਣਾ? ਤੇ ਅੱਗੋਂ ਸਾਧ ਸੰਗਤ ਜੀ ਕਹਿਣ ਲੱਗਾ, ਠੰਡੇ ਬੁਰਜ ਦੇ ਵਿੱਚ ਇਹਨਾਂ ਨੂੰ ਰੱਖਿਆ ਜਾਵੇ।
ਠੰਡੇ ਬੁਰਜ ਦੇ ਵਿੱਚ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਰੱਖਿਆ ਜਾਵੇ। ਇਹਨਾਂ ਨੂੰ ਤਸੀਹੇ ਦਿੱਤੇ ਜਾਣ, ਖੁਦ ਛਕਣ ਵਾਸਤੇ ਵੀ ਕਿਸੇ ਨੇ ਨਹੀਂ ਦੇਣਾ, ਨਾ ਇਹਨਾਂ ਨੂੰ ਉੱਪਰ ਲੈਣ ਵਾਸਤੇ ਕੋਈ ਬਿਸਤਰਾ ਦੇਣਾ। ਭਾਵੇਂ ਬਹੁਤ ਭਾਰੀ ਠੰਡ ਹੈ। ਸੰਗਤ ਜੀ, ਪੰਜਾਬ ਦੇ ਵਿੱਚ ਆਪ ਜੀ ਨੂੰ ਪਤਾ ਕਿੰਨੀ ਭਾਰੀ ਸਰਦੀ ਪੈ ਰਹੀ ਹੈ, ਕਿੰਨੇ ਸਾਰੀ ਸੰਗਤ ਜੀ ਠੰਡ ਹੈ। ਇਸ ਪ੍ਰਕਾਰ 11 ਤੇ 12 ਪੋਹ ਦੀ ਰਾਤ ਜਿਹੜੀ ਹੈ ਨਾ, ਉਹ ਠੰਡੇ ਬੁਰਜ ਦੇ ਵਿੱਚ ਰਹਿ ਕਰਕੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੇ ਸਾਰੀ ਸੰਗਤ ਜੀ ਗੁਜ਼ਾਰਨਾ ਕੀਤੀ ਹੈ। 13 ਪੋਹ ਨੂੰ ਸਾਰੀ ਸੰਗਤ ਜੀ ਸਾਹਿਬਜ਼ਾਦਿਆਂ ਜੀ ਦਾ ਔਰ ਮਾਤਾ ਜੀ ਦੀ ਸ਼ਹਾਦਤ ਹੁੰਦੀ ਹੈ। ਉਹ ਜਿਵੇਂ ਅੱਗੇ ਸਾਰੀ ਸੰਗਤ ਜੀ ਇਤਿਹਾਸ ਦੇ ਵਿਚਾਰ ਆਵੇਗੀ, ਅਸੀਂ ਉਸੇ ਤਰ੍ਹਾਂ ਹੀ ਆਉਣ ਵਾਲੇ ਦੀਵਾਨਾਂ ਵਿੱਚ ਸਾਰੀ ਸੰਗਤ ਜੀ ਸਰਵਣ ਕਰਾਂਗੇ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਸਾਨੂੰ ਸਭ ਨੂੰ ਦਰੋਂ ਕਰੋਂ ਪਿਆਰੀ ਸਿੱਖੀ ਨਾਮ ਦੀ ਦਾਤ ਬਖਸ਼ਿਸ਼ ਕਰਨ, ਆਪਣੇ ਚਰਨਾਂ ਦਾ ਭਰੋਸਾ ਤੇ ਪਿਆਰ ਬਖਸ਼ਿਸ਼ ਕਰਨ। ਆਓ ਹੁਣ ਸਾਧ ਸੰਗਤ ਜੀ, ਜੋ ਹਰ ਰੋਜ਼ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਦੇ ਹਾਂ, ਪਿਆਰ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਸਰਵਣ ਕਰੀਏ। ਵਿਚਾਰ ਦੇ ਪ੍ਰਾਰੰਭਤਾ ਤੋਂ ਪਹਿਲਾਂ ਸਾਰੀ ਸੰਗਤ ਪਿਆਰ ਦੇ ਨਾਲ ਰਸਨਾ ਤੋਂ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾ, ਛੰਤ ਘਰ ਪਹਿਲਾ। ਜੈਤ ਸਰੀ ਰਾਗ ਹੈ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਨ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਹਿਲੇ ਘਰ ਸੁਰਤਾਲ ਦੇ ਅੰਦਰ ਸੰਤ ਜਾਤੀ ਵਿੱਚ ਮਹਾਰਾਜ ਸਾਹਿਬ ਜੀ ਸ਼ਬਦ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜਿਵੇਂ ਇੱਕ ਛੰਦ ਹੁੰਦਾ ਤੇ ਇੱਕ ਸ਼ੰਤ ਹੁੰਦਾ। ਛੰਦ ਦੱਦੇ ਨਾਲ ਉਚਾਰਨ ਕੀਤਾ ਹੁੰਦਾ ਤੇ ਇੱਥੇ ਤੱਤੇ ਦੇ ਨਾਲ ਛੰਦ ਸ਼ਬਦ ਮਹਾਰਾਜ ਜੀ ਨੇ ਉਚਾਰਨ ਕੀਤਾ। ਜੋ ਛੰਦ ਹੁੰਦਾ, ਛੰਦ ਨਾਮ ਸਾਧ ਸੰਗਤ ਜੀ ਚਾਲ ਦਾ ਵੀ ਹੈ ਤੇ ਜਸ ਦਾ ਨਾਮ ਵੀ ਹੈ। ਛੰਦ ਦੇ ਵਿੱਚ ਕੇਵਲ ਸਾਧ ਸੰਗਤ ਜੀ ਜਸ ਉਚਾਰਨ ਕੀਤਾ ਹੁੰਦਾ, ਔਰ ਇਸ ਪ੍ਰਕਾਰ ਜਿਹੜਾ ਛੰਤ ਹੁੰਦਾ ਇਹਦੇ ਵਿੱਚ ਕਾਵ ਰਚਨਾ ਵੀ ਹੁੰਦੀ ਹੈ ਤੇ ਜਸ ਵੀ ਉਚਾਰਨ ਕੀਤਾ ਹੁੰਦਾ। ਇਹ ਦੋਵਾਂ ਨੂੰ ਸਾਧ ਸੰਗਤ ਜੀ ਮਿਲਾ ਕਰਕੇ ਛੰਤ ਕਿਹਾ ਜਾਂਦਾ। ਮਹਾਰਾਜ ਜੀ ਨੇ ਇੱਥੇ ਚਾਲ ਵੀ ਰੱਖੀ ਸ਼ਬਦ ਦੇ ਅੰਦਰ, ਔਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਉਚਾਰਨ ਕੀਤਾ ਹੈ। ਪਹਿਲੇ ਘਰ ਸੁਰਤਾਲ ਦੇ ਅੰਦਰ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਹਨ, ਇੱਕ ਓੰਕਾਰ। ਪਹਿਲਾ ਪਰਮਾਤਮਾ ਜੀ ਦਾ ਨਿਰਦੇਸ਼ਕ ਮੰਗਲ ਕਰ ਰਹੇ ਨੇ। ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਇੱਕ ਅਦੁੱਤੀ ਸਰੂਪ ਹੈ, ਇੱਕ ਅਦਵੈਤ ਸਰੂਪ ਹੈ, ਇੱਕ ਦੇਸ਼ ਕਾਲ ਵਸਤੂ ਤੋਂ ਰਹਿਤ ਪਰਮਾਤਮਾ ਦਾ ਸਰੂਪ ਹੈ, ਇੱਕ ਜਾਤੀ ਵਿਜਾਤੀ ਸਵੈਗਤ ਭੇਦਾਂ ਤੋਂ ਰਹਿਤ ਪਰਮੇਸ਼ਰ ਦਾ ਸਵਰੂਪ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਓੰਕਾਰ ਸਰਬ ਜੀਵਾਂ ਦਾ ਪ੍ਰਕਾਸ਼ਕ ਹੈ। ਸਾਰੀ ਸ੍ਰਿਸ਼ਟੀ ਨੂੰ ਪ੍ਰਕਾਸ਼ਣ ਵਾਲਾ, ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ, ਸਭ ਜੀਵਾਂ ਦੀ ਪਰਵਰਿਸ਼ ਕਰਨ ਵਾਲਾ, ਸਭ ਜੀਵਾਂ ਦੀ ਲੈਅਤਾ ਕਰਨ ਵਾਲਾ, ਜਿਸ ਪਰਮਾਤਮਾ ਨੂੰ ਕਿਹਾ ਜਾਂਦਾ ਸ੍ਰਿਸ਼ਟੀ ਦਾ ਕਰਤਾ ਵੀ ਆਪ ਹੈ, ਭਰਤਾ ਵੀ ਆਪ ਹੈ ਅਤੇ ਹਰਤਾ ਵੀ ਪਰਮਾਤਮਾ ਆਪ ਹੈ। ਪੈਦਾ ਕਰਨ ਵਾਲਾ ਵੀ ਆਪ ਹੈ, ਜੀਵਾਂ ਦੀ ਦੇਖ ਰੇਖ ਕਰਨ ਵਾਲਾ ਵੀ ਆਪ ਹੈ। ਫਿਰ ਸਾਧ ਸੰਗਤ ਜੀ ਜੀਵਾਂ ਦੀ ਲੈਅਤਾ ਕਰਨ ਵਾਲਾ, ਮਾਰਨ ਵਾਲਾ ਵੀ ਸਭ ਨੂੰ ਪਰਮਾਤਮਾ ਆਪ ਹੀ ਹੈ। ਜੀਵਾਲਣ ਵਾਲਾ, ਮਾਰਨ ਵਾਲਾ, ਇਹ ਮਹਾਰਾਜ ਕਹਿੰਦੇ ਜੀਵਾਂ ਦੀ ਘਾੜਤ ਕਰਨ ਵਾਲਾ, ਉਹ ਇੱਕ ਅਕਾਲ ਪੁਰਖ ਪਰਮੇਸ਼ਰ ਆਪ ਹੀ ਹੈ। ਸਾਰੇ ਦੇਵੀ ਸ਼ਕਤੀਆਂ ਰੂਪ ਹੋ ਕੇ ਉਹ ਪਰਮਾਤਮਾ ਆਪ ਹੀ ਵਰਤ ਰਿਹਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਮੰਗਲ ਕਰਦੇ ਹੋਏ ਉਚਾਰਨ ਕਰਦੇ ਨੇ ਇੱਕ ਓੰਕਾਰ। ਜਿਸ ਓੰਕਾਰ ਦੀ ਸ਼ਕਤੀ ਕਰਕੇ ਸ੍ਰਿਸ਼ਟੀ ਦਾ ਆਕਾਰ ਬਣਿਆ, ਵੇਦਾਂ ਦਾ ਨਿਰਮਾਣ ਹੋਇਆ, ਦੇਵੀ ਸ਼ਕਤੀਆਂ ਸੰਸਾਰ ਦੇ ਅੰਦਰ ਪ੍ਰਗਟ ਹੋਈਆਂ, ਸਭ ਮਹਾਰਾਜ ਕਹਿੰਦੇ ਓੰਕਾਰ ਦੀ ਸ਼ਕਤੀ ਕਰਕੇ ਹੀ ਹੈ। ਸਤਿਗੁਰ ਪ੍ਰਸਾਦ ਸਤ ਸਦੀਵੀ ਕਾਲ ਲਈ ਸੱਚਾ ਹੈ, ਗੁਰ ਚੇਤਨ ਸਰੂਪ ਹੈ ਅਤੇ ਪ੍ਰਸਾਦ ਇੱਕ ਰਸ ਦੇਣ ਵਾਲਾ ਆਨੰਦ ਸਰੂਪ ਹੈ।
ਜੇ ਕਹੀਏ ਕਿ ਸਤਿਗੁਰ ਪ੍ਰਸਾਦ, ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਉਹ ਪ੍ਰਮਾਤਮਾ ਮਿਲਦਾ ਹੈ। ਸਤਿਗੁਰੂ ਜੀ ਕਿਰਪਾ ਕਰਨ ਤਾਂ ਪ੍ਰਮਾਤਮਾ ਦੇ ਨਾਲ ਮਿਲਿਆ ਜਾ ਸਕਦਾ ਹੈ। ਸੰਗਤ ਜੀ, ਮਨੁੱਖ ਆਪਣੇ ਬਲ ਦੇ ਨਾਲ ਨਹੀਂ ਕਦੇ ਪਰਮੇਸ਼ਰ ਨੂੰ ਪਾ ਸਕਦਾ। ਜਿਵੇਂ ਹਜੂਰ ਦਾ ਬਚਨ ਆਉਂਦਾ ਨਾ, ਜਿਹੜਾ ਜੀਵ ਸਤਿਗੁਰੂ ਜੀ ਤੋਂ ਬੇਮੁਖ ਹੋ ਜਾਂਦਾ ਹੈ, ਭਾਵੇਂ ਲੱਖਾਂ ਯਤਨ ਕਰੇ, ਭਾਵੇਂ ਲੱਖਾਂ ਜਨਮ ਵੀ ਧਾਰਨ ਕਰ ਲਵੇ, ਪਰ ਉਹ ਕਦੇ ਪਰਮੇਸ਼ਰ ਨੂੰ ਨਹੀਂ ਪਾ ਸਕਦਾ। ਸੰਸਾਰ ਦੇ ਬੰਧਨਾਂ ਤੋਂ ਕਦੇ ਮੁਕਤ ਨਹੀਂ ਹੋ ਸਕਦਾ। ਜਿਹੜਾ ਜੀਵ ਬੇਮੁਖ ਹੋ ਜਾਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗੇ ਵਿੱਚ ਨਹੀਂ ਚੱਲਣਾ ਕਰਦਾ। ਗਰੀਬ ਨਵਾਜ ਮਹਾਰਾਜ ਕਹਿੰਦੇ ਸਤਿਗੁਰ ਪ੍ਰਸਾਦ, ਸਤਿਗੁਰੂ ਜੀ ਦੀ ਕਿਰਪਾ ਦੁਆਰਾ ਹੀ ਪਰਮੇਸ਼ਰ ਨੂੰ ਪਾਇਆ ਜਾ ਸਕਦਾ ਹੈ। ਸ਼ਲੋਕ ਦਰਸ਼ਨ ਪਿਆਸੀ ਦਿਨਸ ਰਾਤ। ਸਤਿਗੁਰੂ ਜੀ ਨੇ ਪਹਿਲਾਂ ਸ਼ਲੋਕ ਸ਼ਬਦ ਉਚਾਰਨ ਕੀਤਾ ਹੈ। ਸ਼ਲੋਕ ਤੋਂ ਭਾਵ ਸਵੈ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ ਉਪਦੇਸ਼। ਜਿਨ੍ਹਾਂ ਬਚਨਾਂ ਦੇ ਵਿੱਚ, ਜਿਸ ਉਪਦੇਸ਼ ਦੇ ਵਿੱਚ ਆਪਣੇ ਸਰੂਪ ਦੀ ਪ੍ਰਾਪਤੀ ਹੋ ਜਾਵੇ, ਆਪਣੇ ਲੋਕ ਦੀ ਪ੍ਰਾਪਤੀ ਹੋਵੇ। ਸਾਧ ਸੰਗਤ ਜੀ, ਜਦੋਂ ਤੱਕ ਮਨੁੱਖ ਅਗਿਆਤਪਣੇ ਵਿੱਚ ਰਹਿੰਦਾ ਹੈ, ਉਦੋਂ ਤੱਕ ਸੰਸਾਰ ਨੂੰ ਆਪਣਾ ਲੋਕ ਮੰਨਦਾ ਹੈ, ਇਸ ਲੋਕ ਨੂੰ ਆਪਣਾ ਮੰਨਦਾ ਹੈ ਅਤੇ ਪਰਲੋਕ ਨੂੰ ਪਰਾਇਆ ਮੰਨਦਾ ਹੈ। ਜਦੋਂ ਤੱਕ ਮਨੁੱਖ ਅਗਿਆਨਤਾ ਦੇ ਵਸੀਕਾਰ ਹੋ ਕਰਕੇ ਰਹਿੰਦਾ ਹੈ, ਪਰ ਜਦੋਂ ਗਿਆਨ ਹੋ ਜਾਂਦਾ, ਫਿਰ ਇਹ ਸੰਸਾਰ ਨੂੰ, ਇਸ ਲੋਕ ਨੂੰ ਪਰਾਇਆ ਮੰਨਦਾ ਤੇ ਪਰਲੋਕ ਨੂੰ ਆਪਣਾ ਘਰ ਮੰਨਦਾ। ਜਿਸ ਨੂੰ ਗੁਰਬਾਣੀ ਵਿੱਚ ਮਹਾਰਾਜ ਸਾਹਿਬ ਜੀ ਨੇ ਸਹੁਰਾ ਘਰ ਤੇ ਪੇਕਾ ਘਰ ਕਹਿ ਕੇ ਵੀ ਮਹਾਰਾਜ ਜੀ ਨੇ ਜੋ ਪ੍ਰਮਾਣ ਦੇ ਕਰਕੇ ਰੂਪਕ ਅਲੰਕਾਰ ਬਣਾ ਕੇ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ। ਜਿਵੇਂ ਸੰਗਤ ਜੀ, ਇਹ ਸੰਸਾਰ ਆ, ਲੋਕ ਇਹਨਾਂ ਨੂੰ ਪੇਕਾ ਘਰ ਮਹਾਰਾਜ ਸਾਹਿਬ ਜੀ ਨੇ ਆਖਿਆ, ਔਰ ਜਿਹੜਾ ਪਰਲੋਕ ਹੈ ਉਹਨੂੰ ਸਹੁਰਾ ਘਰ ਭਾਵ ਸਹੁਰਾ ਪਰਿਵਾਰ ਦੀ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਕਿਹਾ ਹੈ। ਜਿਵੇਂ ਸਾਧ ਸੰਗਤ ਜੀ, ਜਵਾਨ ਕੋਈ ਧੀ ਹੋਵੇ ਤੇ ਉਹ ਘਰ ਦੇ ਵਿੱਚ ਕਿੰਨਾ ਕੁ ਸਮਾਂ ਮਾਂ ਪਿਓ ਦੇ ਕੋਲ ਰਹਿ ਸਕਦੀ, ਆਖਰਕਾਰ ਉਹਦਾ ਸਾਧ ਸੰਗਤ ਜੀ ਵਿਆਹ ਕਰਨਾ ਪੈਂਦਾ, ਉਹਨੂੰ ਸਹੁਰੇ ਘਰ ਪਰਿਵਾਰ ਦੇ ਵੀ ਜਾਣਾ ਪੈਂਦਾ। ਤੇ ਸੱਚੇ ਪਾਤਸ਼ਾਹ ਕਹਿੰਦੇ ਸਭ ਸੰਸਾਰ ਦੀਆਂ ਜੀਵ ਰੂਪ ਸਖੀਆਂ ਨੇ ਏਕਾ ਪੁਰਖ ਸਬਾਈ ਨਾਰ। ਉਸ ਪ੍ਰਮਾਤਮਾ ਦੇ ਪਰਲੋਕ ਘਰ, ਸਹੁਰੇ ਪਰਿਵਾਰ ਘਰ ਦੇ ਵਿੱਚ ਹਰ ਇੱਕ ਜੀਵ ਨੂੰ ਜਾਣਾ ਪੈਂਦਾ ਹੈ। ਕੋਈ ਅੱਜ ਜਾ ਰਿਹਾ ਹੈ, ਕੋਈ ਕੱਲ ਜਾ ਰਿਹਾ ਹੈ। ਮਹਾਰਾਜ ਕਹਿੰਦੇ ਸਦਾ ਨਹੀਂ ਸੰਸਾਰ ਦੇ ਵਿੱਚ ਟਿਕੇ ਰਿਹਾ ਜਾ ਸਕਦਾ। ਇਸ ਕਰਕੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਸ਼ਲੋਕ ਸਵੈ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ। ਜਿਹੜਾ ਆਪਣਾ ਲੋਕ ਹੈ, ਮਨੁੱਖ ਅਗਿਆਤ ਹੋਣੇ ਕਰਕੇ ਸਾਰਾ ਕੁਝ ਆਪਣਾ ਮੰਨਦਾ, ਪਰ ਇੱਕ ਪ੍ਰਮਾਤਮਾ ਨੂੰ ਆਪਣਾ ਨਹੀਂ ਮੰਨਦਾ। ਸਭ ਕੁਝ ਆਪਣਾ, ਇੱਕ ਰਾਮ ਪਰਾਇਆ। ਸਾਰਾ ਕੁਝ ਕਹਿੰਦਾ ਕਿ ਮੇਰਾ ਆਪਣਾ, ਧਨ ਮੇਰਾ ਹੈ, ਪਦਾਰਥ ਮੇਰੇ ਨੇ, ਜ਼ਮੀਨਾਂ ਜਾਇਦਾਦਾਂ ਮੇਰੀਆਂ ਨੇ, ਧੀਆਂ ਪੁੱਤਰ ਮੇਰੇ ਆ, ਪਰਿਵਾਰ ਮੇਰਾ ਹੈ, ਸੰਬੰਧੀ ਮਿੱਤਰ ਮੇਰੇ। ਪਰ ਮਹਾਰਾਜ ਕਹਿੰਦੇ ਇੱਕ ਪ੍ਰਮਾਤਮਾ ਨੂੰ ਕਹਿੰਦਾ ਕਿ ਪ੍ਰਮਾਤਮਾ ਤੂੰ ਪਰਾਇਆ ਹੈ। ਜਿਹੜਾ ਆਪਣਾ ਹੈ ਉਹਨੂੰ ਪਰਾਇਆ ਮੰਨਦਾ ਹੈ, ਜਿਹੜਾ ਪਰਾਇਆ ਹੈ ਉਹਨੂੰ ਆਪਣਾ ਮੰਨੀ ਬੈਠਾ। ਮਹਾਰਾਜ ਕਹਿੰਦੇ ਇਹ ਅਗਿਆਨਤਾ ਦੀ ਨਿਸ਼ਾਨੀ, ਐਸਾ ਮਤ ਤੇ ਭਰਮ ਰੂਪੀ ਪੜਦਾ ਪਿਆ ਹੋਇਆ। ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਆਖੀ ਜਾਂਦਾ, ਸਹੀ ਨੂੰ ਗਲਤ ਅਤੇ ਗਲਤ ਨੂੰ ਸਹੀ ਆਖੀ ਜਾਂਦਾ। ਇਉਂ ਕਹਿ ਲਈਏ ਕਿ ਅਸਲੀਅਤ ਉੱਪਰ ਪੜਦਾ ਪਿਆ ਹੋਇਆ ਹੈ। ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਹੈ, ਜਿਵੇਂ ਹਜੂਰ ਦਾ ਮੁਖਵਾਕ ਹੁੰਦਾ ਭਗਤ ਰਸਨਾ ਦੁਆਰਾ ਕਿ ਭਰਮ ਹੈ ਕੀ ਚੀਜ਼ ਹੈ, ਮਾਧਵੇ ਕਿਆ ਕਹੀ ਹੈ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਮਹਾਰਾਜ ਜੋ ਕੁਝ ਅਸੀਂ ਸੱਚ ਮੰਨੀ ਬੈਠੇ ਹਾਂ ਉਹ ਸੱਚ ਹੈ ਨਹੀਂ, ਔਰ ਜੋ ਕੁਝ ਸੱਚ ਹੈ ਉਹਨੂੰ ਸਾਡਾ ਮਨ ਮੰਨਦਾ ਨਹੀਂ ਹੈ। ਇਸੇ ਨੂੰ ਭਰਮ ਕਿਹਾ ਜਾਂਦਾ ਹੈ। ਤੇ ਐਸਾ ਭਰਮ ਦਾ ਪੜਦਾ ਜੀਵ ਦੀ ਮੱਤ ਉੱਪਰ ਪਿਆ ਹੈ। ਮਹਾਰਾਜ ਕਹਿੰਦੇ ਸੰਸਾਰ, ਇਹ ਸਾਰਾ ਸੰਸਾਰ ਪਰਾਇਆ ਹੈ। ਸਦਾ ਨਹੀਂ ਕਿਸੇ ਨੇ ਇਹਦੇ ਕੋਲ ਰਹਿਣਾ, ਨਾ ਇਸ ਨੇ ਕਿਸੇ ਦੇ ਕੋਲ ਰਹਿਣਾ, ਪਰ ਫਿਰ ਵੀ ਇਹਨੂੰ ਆਪਣਾ ਮੰਨੀ ਬੈਠਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸ਼ਲੋਕ ਉਚਾਰਨ ਕੀਤਾ ਜਿਹੜੀ ਸਵੈ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ ਹੈ, ਜਿਸ ਦੁਆਰਾ ਇਹਦੇ ਆਪਣੇ ਲੋਕ ਦੀ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਸਰੂਪ ਰੂਪੀ ਘਰ ਦੀ ਪ੍ਰਾਪਤੀ ਹੋਵੇ। ਦਰਸ਼ਨ ਪਿਆਸੀ ਦਿਨਸ ਰਾਤ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ
ਸਤਿਗੁਰੂ ਜੀ ਨੇ ਸ਼ਬਦ ਦੀ ਪ੍ਰਾਰੰਭਤਾ ਦੇ ਅੰਦਰ ਜੋ ਸ਼ਲੋਕ ਉਚਾਰਨ ਕੀਤਾ ਹੈ, ਇਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਦਰਸ਼ਨਾਂ ਦੀ ਜਾਚਨਾ ਕੀਤੀ ਹੈ ਕਿ ਉਸ ਪ੍ਰਮਾਤਮਾ ਦੇ ਨਾਲ ਕਿਵੇਂ ਮਿਲਿਆ ਜਾ ਸਕਦਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਿਵੇਂ ਪ੍ਰਾਪਤੀ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਰਸ਼ਨ ਪਿਆਸੀ ਦਿਨ ਰਾਤ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ, ਪ੍ਰਮਾਤਮਾ ਸਾਡੀ ਜੋ ਚਿੱਤ ਬਿਰਤੀ ਹੈ ਮਹਾਰਾਜ ਆਪ ਜੀ ਦੇ ਦਰਸ਼ਨਾਂ ਦੀ ਪਿਆਸੀ ਹੈ, ਰਾਤ ਵੀ ਦਿਨੇ ਵੀ ਮਹਾਰਾਜ ਤੁਹਾਡੇ ਦਰਸ਼ਨਾਂ ਨੂੰ ਹਰ ਸਮੇਂ ਲੋਚਦੀ ਰਹਿੰਦੀ ਹੈ, ਹਰ ਸਮੇਂ ਤੁਹਾਡੇ ਦਰਸ਼ਨਾਂ ਦੀ ਹੀ ਜਾਚਨਾ ਕਰਦੀ ਹੈ। ਦਰਸ਼ਨ ਪਿਆਸੀ ਦਿਨ ਰਾਤ, ਰਾਤ ਦਿਨ ਮਹਾਰਾਜ ਆਪ ਜੀ ਦੇ ਦਰਸ਼ਨਾਂ ਨੂੰ ਹਰ ਸਮੇਂ ਲੋਚ ਰਹੀ ਹੈ। ਚਿਤਵੋ ਅਨੰਦਨ ਨੀਤ, ਤੇ ਫਿਰ ਮਹਾਰਾਜ ਹਰ ਸਮੇਂ ਚਿਤਵਨੀ ਬਣੀ ਰਹਿੰਦੀ ਹੈ। ਸਾਡੇ ਚਿੱਤ ਵਿੱਚ ਵੀ ਮਹਾਰਾਜ ਤੁਹਾਡਾ ਚਿੰਤਨ ਹੁੰਦਾ ਰਹਿੰਦਾ ਹੈ। ਅਨ ਦਿਨ ਰਾਤ ਤੇ ਦਿਨੇ ਨੀਤ ਨਿਤਾ ਪ੍ਰਤੀ ਮਹਾਰਾਜ ਤੁਹਾਡੇ ਦਰਸ਼ਨਾਂ ਦੀ ਹਰ ਸਮੇਂ ਚਿਤਵਨੀ ਬਣੀ ਰਹਿੰਦੀ ਹੈ। ਚਿੱਤ ਬਿਰਤੀ ਵੀ ਮਹਾਰਾਜ ਤੁਹਾਡੇ ਦਰਸ਼ਨਾਂ ਦੀ ਪਿਆਸੀ ਹੈ। ਸਾਡਾ ਚਿੱਤ ਵੀ ਆਪ ਜੀ ਦਾ ਹਰ ਸਮੇਂ ਚਿੰਤਨ ਕਰਦਾ ਰਹਿੰਦਾ ਹੈ। ਮਹਾਰਾਜ ਆਪ ਜੀ ਦੀ ਯਾਦ ਤੋਂ ਬਿਨਾ ਹੋਰ ਕੁਝ ਨਹੀਂ ਸਾਡੇ ਚੇਤੇ ਵਿੱਚ ਰਹਿੰਦਾ, ਕੇਵਲ ਤੁਹਾਡੇ ਦੀਦਾਰ ਮਹਾਰਾਜ ਕਰਨ ਵਾਸਤੇ ਹਰ ਸਮੇਂ ਸਾਡੇ ਚਿੱਤ ਦੇ ਵਿੱਚ ਤੁਹਾਡਾ ਚਿੰਤਨ ਹੁੰਦਾ ਰਹਿੰਦਾ ਹੈ। ਖੋਲ ਕਪਟ ਗੁਰ ਮੇਲੀਆ, ਹੇ ਪ੍ਰਮਾਤਮਾ ਕਿਰਪਾ ਕਰੋ ਸੱਚੇ ਪਾਤਸ਼ਾਹ, ਸਾਨੂੰ ਗੁਰੂ ਚਰਨਾਂ ਦੇ ਨਾਲ ਜੋੜ ਦੇਣਾ ਕਰੋ। ਜਦੋਂ ਸਿੱਖ ਅਰਦਾਸ ਕਰਦਾ ਤੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਵਣਾ ਕਰਦਾ, ਸਤਿਗੁਰੂ ਜੀ ਨੂੰ ਉਪਦੇਸ਼ ਦੀ ਜਾਚਨਾ ਕਰਦਾ, ਗੁਰੂ ਵਾਲਾ ਬਣ ਕੇ ਮਹਾਰਾਜ ਸਾਹਿਬ ਜੀ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਆ। ਕਿਉਂਕਿ ਸੰਗਤ ਜੀ ਜੀਵਨ ਦੇ ਅੰਦਰ ਜਿਹੜੇ ਗੁਣ ਹੈ ਨਾ, ਸ਼ਰਵਣ ਮੰਨਣ ਅਤੇ ਨਿਧਿਆਸਣ, ਜੀਵਨ ਦੇ ਅੰਦਰ ਜਿਹੜਾ ਮਨੁੱਖ ਇਹਨਾਂ ਗੁਣਾਂ ਨੂੰ ਧਾਰਨ ਕਰਦਾ ਹੈ, ਸਾਧ ਸੰਗਤ ਜੀ ਉਹ ਹੀ ਅਸਲ ਦੇ ਵਿੱਚ ਮੰਜ਼ਿਲ ਦੀ ਪ੍ਰਾਪਤੀ ਕਰ ਸਕਦਾ ਹੈ। ਨਹੀਂ ਤਾਂ ਕਈ ਵਾਰ ਗੁਰੂ ਕੀ ਸੰਗਤ ਵਿੱਚ ਆ ਕੇ ਵੀ ਆਪਾਂ ਸੁਣੇ ਨੂੰ ਅਣਸੁਣਾ ਕਰ ਦਿੰਦੇ ਹਾਂ। ਮੰਨਣਾ ਤਾਂ ਦੂਰ ਦੀ ਗੱਲ ਹੈ, ਸੁਣਿਆ ਹੋਇਆ ਉਪਦੇਸ਼ ਵੀ ਅਸੀਂ ਸਾਧ ਸੰਗਤ ਜੀ ਅਣਸੁਣਾ ਕਰ ਦਿੰਦੇ ਹਾਂ। ਸੁਣਨ ਤੋਂ ਵੀ ਅਸੀਂ ਬੜਾ ਗੁਰੇਜ਼ ਕਰਦੇ, ਅਵੇਸਲੇ ਹੋ ਕਰਕੇ ਰਹਿੰਦੇ ਹਾਂ। ਆਪਣੀਆਂ ਗੱਲਾਂ ਵਿੱਚ ਲੱਗੇ ਰਹਿਣਾ ਜਾਂ ਕਿਸੇ ਨਿੰਦਿਆ ਚੁਗਲੀ ਕਰਨ ਵਿੱਚ ਲੱਗੇ ਰਹਿਣਾ, ਇਸੇ ਤਰ੍ਹਾਂ ਆਪਣਾ ਸਮਾਂ ਅਸੀਂ ਲੰਘਾ ਦਿੰਦੇ ਹਾਂ। ਪਰ ਜੇਕਰ ਸੁਣਿਆ ਨਹੀਂ ਜੀ, ਸੁਣ ਲਿਆ ਤੇ ਫਿਰ ਮੰਨਿਆ ਨਹੀਂ, ਤੇ ਜੇ ਥੋੜਾ ਬਹੁਤਾ ਮੰਨਿਆ ਫਿਰ ਜੀਵਨ ਵਿੱਚ ਕਮਾਈ ਨਾ ਕੀਤੀ, ਮਹਾਰਾਜ ਕਹਿੰਦੇ ਜੀ ਵਾਂਝਾ ਰਹਿ ਜਾਂਦਾ। ਪਰ ਜਿਨ੍ਹਾਂ ਨੇ ਸਤਿਗੁਰੂ ਜੀ ਦਾ ਉਪਦੇਸ਼ ਧਾਰਨ ਕੀਤਾ, ਮਹਾਰਾਜ ਕਹਿੰਦੇ ਖੋਲ ਕਪਟ ਗੁਰ ਮੇਲੀਆ। ਪੂਰੇ ਸਤਿਗੁਰੂ ਜੀ ਨੇ ਤਿੰਨਾਂ ਦੇ 5 ਕੋਸ਼ ਜਿਹੜੇ ਹਨ ਕਪਟ ਹਨ, ਕੋਸ਼ਾਂ ਰੂਪੀ ਕਪਟੇ ਕਵਾੜ ਖੋਲ ਦਿੱਤੇ ਐ, ਜਿਹੜੇ ਬਾਰ-ਬਾਰ ਵਿਘਨ ਪਾ ਰਹੇ ਸਨ, ਰੁਕਾਵਟਾਂ ਪਾ ਰਹੇ ਸਨ ਪ੍ਰਮਾਤਮਾ ਦੇ ਦੀਦਾਰ ਕਰਨੇ ਦੇ ਵਿੱਚ, ਪਰਮੇਸ਼ਰ ਦੇ ਦੀਦਾਰ ਹੋਣੇ ਦੇ ਵਿੱਚ ਬਾਰ-ਬਾਰ ਵਿਘਨਕਾਰੀ ਬਣ ਰਹੇ ਸਨ। ਉਹ 5 ਕੋਸ਼ਾਂ ਰੂਪੀ ਮਹਾਰਾਜ ਕਹਿੰਦੇ ਕਪਾਟ ਜਿਹੜੇ ਦਰਵਾਜ਼ੇ ਸਨ ਉਹ ਖੋਲ ਦੇਣਾ ਕੀਤੇ ਐ। ਇਸ ਪ੍ਰਕਾਰ ਖੋਲ ਕਪਟ ਗੁਰ ਮੇਲੀਆ, ਪੂਰੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਹਾਰਾਜ ਕਹਿੰਦੇ ਜੀਵ ਨੂੰ ਮਿਲਾ ਦਿੱਤਾ ਹੈ। ਨਾਨਕ ਹਰ ਸੰਗ ਮੀਤ, ਜੋ ਹਰੀ ਅਕਾਲ ਪੁਰਖ ਪਰਮਾਤਮਾ ਹੈ ਫਿਰ ਸੱਚਾ ਮਿੱਤਰ ਹੈ। ਪਰਮਾਤਮਾ ਦੀ ਐਸੀ ਮਿੱਤਰਤਾ ਹੈ ਸੰਗਤ ਜੀ, ਜਿਹੜੀ ਦੁਨਿਆਵੀ ਮਿੱਤਰਤਾ ਹੈ ਨਾ, ਇਹ ਬਹੁਤਾ ਸਮਾਂ ਨਹੀਂ ਜੀਵ ਦੇ ਨਾਲ ਨਿਭਣਾ ਕਰਦੀ, ਜ਼ਿਆਦਾ ਸਮਾਂ ਨਹੀਂ ਦੁਨਿਆਵੀ ਮਿੱਤਰਤਾ ਰਹਿੰਦੀ। ਪਰ ਜੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿੱਤਰਤਾ ਹੈ, ਉਹ ਸਦੀਵੀ ਕਾਲ ਨਾਲ ਨਿਭਦੀ ਹੈ, ਦੋਵਾਂ ਲੋਕਾਂ ਦੇ ਵਿੱਚ ਨਿਭਣਾ ਕਰਦੀ ਹੈ। ਦੁਨਿਆਵੀ ਮਿੱਤਰਤਾ ਪਰਥਾਏ ਮਹਾਰਾਜ ਸਾਹਿਬ ਜੀ ਨੇ ਵਚਨ ਕਹੇ ਹਨ, ਇਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣਾ ਸੁਖ ਲਾਗਿਓ, ਦੁੱਖ ਮੈਂ ਸੰਗ ਨਾ ਹੋਈ। ਹਰ ਕੋਈ ਜੀਵ ਆਪਣੇ ਸਵਾਰਥ ਦੇ ਕਰਕੇ ਨੇੜੇ ਟੁਕਦਾ ਹੈ, ਹਰ ਕੋਈ ਆਪਣੇ ਮਤਲਬ ਦੇ ਕਰਕੇ ਨੇੜੇ ਆ ਕੇ ਬੈਠਦਾ ਹੈ। ਜਦੋਂ ਸਵਾਰਥ ਕੋਈ ਨਹੀਂ ਪੂਰਾ ਹੁੰਦਾ ਫਿਰ ਮਹਾਰਾਜ ਕਹਿੰਦੇ ਆਪਣੇ ਵੀ ਪਰਾਏ ਬਣ ਜਾਂਦੇ ਐ। ਇਸ ਕਰਕੇ ਸੰਸਾਰ ਦੀ ਮਿੱਤਰਤਾ ਕਦੇ ਸੱਚੀ ਨਹੀਂ ਹੋ ਸਕਦੀ। ਇੱਕ ਪ੍ਰਮਾਤਮਾ ਹੈ, ਅਕਾਲ ਪੁਰਖ ਵਾਹਿਗੁਰੂ ਹੈ, ਜੋ ਕਦੇ ਵੀ ਜੀਵ ਦਾ ਸਾਥ ਨਹੀਂ ਛੱਡਦਾ।
ਸੁਖ ਵੇੜੇ ਦੁੱਖ ਵੇੜੇ ਔਕੜ ਹੋਵੇ ਬਿਪਤਾ ਹੋਵੇ, ਜ਼ਿੰਦਗੀ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੱਡੀ ਤੋਂ ਵੱਡੀ ਬਿਪਤਾ ਦਾ ਸਮਾਂ ਬਣ ਜਾਂਦਾ ਹੈ, ਉਦੋਂ ਵੀ ਉਹ ਪ੍ਰਮਾਤਮਾ ਕਦੇ ਜੀਵ ਦਾ ਸਾਥ ਨਹੀਂ ਛੱਡਦਾ ਜੇ ਇਹ ਜੀਵ ਪ੍ਰਮਾਤਮਾ ਦੇ ਨਾਲ ਮਿੱਤਰਤਾ ਪਾ ਕਰਕੇ ਰੱਖਦਾ ਹੈ। ਪਰ ਮਹਾਰਾਜ ਕਹਿੰਦੇ ਇਹ ਜੀਵ ਧਨ ਨੂੰ ਆਪਣਾ ਮਿੱਤਰ ਬਣਾ ਲੈਂਦਾ ਹੈ, ਪਦਾਰਥਾਂ ਦੇ ਨਾਲ ਮਿੱਤਰਤਾ ਪਾ ਲੈਂਦਾ ਹੈ, ਕਦੇ ਸੰਬੰਧੀਆਂ ਦੇ ਨਾਲ ਸੰਸਾਰ ਦੇ ਨਾਲ ਮਿੱਤਰਤਾ ਗੂੜੀ ਮਿੱਤਰਤਾ ਪਾ ਕੇ ਰੱਖਦਾ ਹੈ, ਪਰ ਪਰਮੇਸ਼ਰ ਦੇ ਨਾਲ ਨਹੀਂ ਕਦੇ ਮਿੱਤਰਤਾ ਪਾਉਂਦਾ। ਤੇ ਜਿਨ੍ਹਾਂ ਨੇ ਮਹਾਰਾਜ ਕਹਿੰਦੇ ਮਿੱਤਰਤਾ ਪਾਈ ਹੈ ਨਾ, ਅਕਾਲ ਪੁਰਖ ਵਾਹਿਗੁਰੂ ਜੀ ਨੇ ਸਭ ਥਾਵਾਂ ਤੇ ਉਹਨਾਂ ਦੀ ਰੱਖਿਆ ਕੀਤੀ, ਉਹਨਾਂ ਦੇ ਸਹਾਇਕ ਬਣਨਾ ਕੀਤਾ। ਨਾਨਕ ਹਰ ਸੰਗ ਮੀਤ, ਉਸ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਸਾਨੂੰ ਮਿਲਾਵਣਾ ਕੀਤਾ ਹੈ। ਪੂਰੇ ਸਤਿਗੁਰੂ ਜੀ ਨੇ ਜਿਨ੍ਹਾਂ ਤੇ ਬਖਸ਼ਿਸ਼ ਕਰ ਦਿੱਤੀ ਹੈ। ਸੰਗਤ ਜੀ, ਇਹ ਪਹਿਲਾ ਮੂਲ ਰੂਪ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਸ਼ਲੋਕ ਉਚਾਰਨ ਕੀਤਾ ਹੈ, ਔਰ ਅੱਗੇ ਫਿਰ ਜਿਵੇਂ ਇਹਨਾਂ ਦਾ ਵਿਸਥਾਰ ਸ਼ੰਤ ਰੂਪ ਦੇ ਵਿੱਚ ਮਹਾਰਾਜ ਜੀ ਨੇ ਕੀਤਾ ਹੈ। ਜਿਵੇਂ ਅੱਗੇ ਜੈਤਸਰੀ ਕੀ ਵਾਰ ਆਵੇਗੀ, ਸ਼ਲੋਕ ਮੂਲ ਰੂਪ ਦੇ ਵਿੱਚ ਉਚਾਰਨ ਕੀਤਾ ਹੁੰਦਾ ਤੇ ਅੱਗੇ ਫਿਰ ਪੌੜੀਆਂ ਦੇ ਵਿੱਚ ਉਹਨਾਂ ਦਾ ਵਿਸਥਾਰ ਕੀਤਾ ਹੁੰਦਾ। ਉਸ ਇਹ ਮੂਲ ਰੂਪ ਦਾ ਆਧਾਰ ਬਣਾ ਕਰਕੇ ਫਿਰ ਵਿਸਥਾਰ ਸਹਿਤ ਸਾਧ ਸੰਗਤ ਜੀ ਪੌੜੀਆਂ ਉਚਾਰਨ ਕੀਤੀਆਂ ਹੁੰਦੀਆਂ ਨੇ। ਤੋ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਪਹਿਲਾ ਸ਼ਲੋਕ ਉਚਾਰਨ ਕੀਤਾ। ਹਜੂਰ ਅੱਗੇ ਹੁਣ ਇਸੇ ਹੀ ਸ਼ਬਦ ਨੂੰ ਵਿਸਥਾਰ ਦੀ ਸਤ ਸ਼ੰਤ ਰੂਪ ਦੇ ਵਿੱਚ ਉਚਾਰਦੇ ਹਨ। ਸ਼ੰਤ ਸੁਣ ਯਾਰ ਹਮਾਰੇ ਸੱਜਣ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਬੇਨਤੀ ਕਰਦੇ ਆ, ਹਜੂਰ ਕਹਿੰਦੇ ਸੁਣ ਯਾਰ ਹਮਾਰੇ ਸੱਜਣ। ਹੇ ਸਤਿਗੁਰੂ ਰੂਪੀ ਯਾਰ ਸੱਚੇ ਮਿੱਤਰ, ਸਾਡੀ ਬੇਨਤੀ ਨੂੰ ਮਹਾਰਾਜ ਸੁਣਨਾ ਕਰੋ। ਯਾਰ ਸ਼ਬਦ ਇਹ ਫਾਰਸੀ ਭਾਸ਼ਾ ਦਾ ਸ਼ਬਦ ਹੈ ਤੇ ਸੰਗਤ ਜੀ ਇਹਦਾ ਅਰਥ ਹੈ ਮਿੱਤਰ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੁਣ ਯਾਰ ਹਮਾਰੇ ਸੱਜਣ। ਹੇ ਸੱਚੇ ਸੱਜਣ, ਸਾਡੇ ਸੱਚੇ ਮਿੱਤਰ, ਗਰੀਬ ਨਵਾਜ ਸਤਿਗੁਰੂ ਜੀ ਸਾਡੀ ਬੇਨਤੀ ਸੁਣਨਾ ਕਰੋ। ਕਰੋ ਬੇਨੰਤੀਆ। ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਮੈਂ ਇੱਕ ਬੇਨਤੀ ਕਰਦਾ। ਸੱਚੇ ਪਾਤਸ਼ਾਹ ਮਨ ਬੁੱਧ ਰੂਪੀ ਹੱਥਾਂ ਨੂੰ ਜੋੜ ਕਰਕੇ ਸ਼ਰਧਾ ਦੀ ਝੋਲੀ ਅੱਡ ਕਰਕੇ ਮਹਾਰਾਜ ਆਪ ਜੀ ਦੇ ਦਰ ਤੇ ਇੱਕ ਬੇਨਤੀ ਕਰਦੇ ਹਾਂ। ਜਿਸ ਮੋਹਨ ਲਾਲ ਪਿਆਰੇ। ਉਹ ਅਕਾਲ ਪੁਰਖ ਪਰ ਜੋ ਪਰਮੇਸ਼ਰ ਮਨ ਨੂੰ ਮੋਹ ਲੈਣ ਵਾਲਾ ਪਰਮਾਤਮਾ ਜੀ ਨੂੰ ਮੋਹਨ ਕਿਹਾ ਜਾਂਦਾ ਹੈ। ਇੰਨਾ ਹੈਰਾਨੀਜਨਕ ਤੇ ਰਸਦਾਇਕ ਆਨੰਦ ਪੂਰਵਕ ਪਰਮਾਤਮਾ ਦਾ ਸਰੂਪ ਹੈ, ਉਹ ਮਨ ਨੂੰ ਮੋਹ ਲੈਂਦਾ ਹੈ। ਅਜੇ ਭਾਵੇਂ ਦੀਦਾਰ ਵੀ ਨਾ ਪ੍ਰਾਪਤ ਹੋਏ ਹੋਣ, ਪਰ ਪਰਮਾਤਮਾ ਦੇ ਅਚਰਜ ਕੌਤਕਾਂ ਨੂੰ, ਰੱਬ ਦੇ ਗੁਣਾਂ ਨੂੰ ਸੁਣ ਕਰਕੇ ਵੀ ਸਾਡਾ ਮਨ ਮੋਹਿਤ ਹੋ ਜਾਂਦਾ ਹੈ। ਉਸ ਕਰਕੇ ਐਸੇ ਮਹਾਰਾਜ ਕਹਿੰਦੇ ਮਨ ਨੂੰ ਮੋਹ ਲੈਣ ਵਾਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਿਆਰੇ ਦੇ ਨਾਲ ਤਿਸ ਮੋਹਨ ਲਾਲ ਪਿਆਰੇ। ਲਾਲ ਨਾਮ ਵੀ ਸਾਧ ਸੰਗਤ ਜੀ ਪਿਆਰੇ ਦਾ ਹੈ, ਸੁੰਦਰ ਦਾ ਹੈ। ਬੜੇ ਸੁੰਦਰ ਸਰੂਪ ਵਾਲੇ ਮਨ ਨੂੰ ਮੋਹ ਲੈਣ ਵਾਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਫਿਰੋ ਖੋਜੰਤੀਆ। ਉਹਦੇ ਨਾਲ ਮਿਲਣ ਦੇ ਵਾਸਤੇ ਉਹਦੀ ਖੋਜ ਕਰਦੇ ਫਿਰ ਰਹੇ ਹਾਂ। ਹਾਉ ਫਿਰੋ ਖੋਜੰਤੀਆ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਫਿਰਨਾ ਕੀਤਾ ਹੈ। ਪ੍ਰਮਾਤਮਾ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਣ ਦੇ ਲਈ ਤਿਸ ਮੋਹਨ ਲਾਲ ਪਿਆਰੇ, ਉਸ ਲਾਲ ਸੁੰਦਰ ਸਰੂਪ ਵਾਲੇ ਔਰ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਸੀਂ ਭਾਲ ਕਰਦੇ ਪਏ, ਜਿਹੜਾ ਮੋਹ ਨੂੰ ਹੰਨ ਦਿੰਦਾ ਹੈ। ਮੋਹ ਹੰਨ ਜਿਹੜਾ ਆਪਣੇ ਪਿਆਰਿਆਂ ਦੇ ਮੋਹ ਨੂੰ ਹੰਨ ਦਿੰਦਾ, ਮੋਹ ਨੂੰ ਨਾਸ਼ ਕਰ ਦਿੰਦਾ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਭਾਲ ਵਿੱਚ ਅਸੀਂ ਫਿਰ ਰਹੇ ਹਾਂ। ਪਰਮਾਤਮਾ ਦੇ ਨਾਲ ਮਿਲਣ ਦੇ ਵਾਸਤੇ ਅਸੀਂ ਖੋਜ ਕਰ ਰਹੇ ਹਾਂ। ਜਿਸ ਪਰਮਾਤਮਾ ਨੇ, ਜਿਸ ਮੋਹਨ ਪਿਆਰੇ ਪਰਮੇਸ਼ਰ ਨੇ ਆਪਣੇ ਪਿਆਰਿਆਂ ਦਾ, ਸੰਸਾਰ ਦਾ, ਧਨ ਦਾ ਮੋਹ, ਪਦਾਰਥਾਂ ਦਾ ਮੋਹ, ਸ਼ਰੀਰਾਂ ਦਾ ਮੋਹ ਨਾਸ਼ ਕਰ ਦਿੱਤਾ ਹੈ। ਕਿਸੇ ਪ੍ਰਕਾਰ ਦਾ ਮੋਹ ਨਹੀਂ ਉਹਨਾਂ ਨੂੰ ਸਤਾਉਂਦਾ, ਨਹੀਂ ਤਾਂ ਐਸਾ ਮੋਹ ਰੂਪੀ ਜੰਜਾਲ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੰਸਾਰ ਦੇ ਜੀਵ ਕਦੇ ਵੀ ਇਹਦੇ ਤੋਂ ਆਪਣੇ ਬਲ ਦੇ ਨਾਲ ਛੁੱਟ ਨਹੀਂ ਸਕਦੇ। ਹਜੂਰ ਕਹਿੰਦੇ ਤਿਸ ਮੋਹਨ ਲਾਲ ਪਿਆਰੇ, ਹਾਉ ਫਿਰੋ ਖੋਜੰਤੀਆ। ਮਨ ਨੂੰ ਮੋਹ ਲੈਣ ਵਾਲੇ ਔਰ ਮੋਹ ਨੂੰ ਨਾਸ਼ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਨਾਲ ਮਿਲਣ ਦੇ ਲਈ ਅਸੀਂ ਖੋਜ ਰਹੇ ਹਾਂ। ਇਸ
ਦਸ ਪਿਆਰੇ ਸਿਰ ਧਰੀ ਉਤਾਰੇ। ਫਿਰ ਸਤਿਗੁਰੂ ਜੀ ਜੀਵ ਨੂੰ ਪੁੱਛਦੇ ਹਨ, ਹੇ ਪ੍ਰਾਣਾ ਧਾਰੀ ਜੀਵ, ਜੇ ਉਸ ਪਿਆਰੇ ਪਰਮੇਸ਼ਰ ਦਾ ਪਤਾ ਦੱਸ ਦਈਏ ਤੇ ਭੇਟਾ ਕੀ ਅਰਪਣ ਕਰੋਗੇ? ਤਿਸ 10 ਪਿਆਰੇ ਸਿਰ ਧਰੀ ਉਤਾਰੇ। ਅੱਗੋਂ ਬੇਨਤੀ ਕਰਦੇ ਨੇ ਮਹਾਰਾਜ, ਜੇ ਪਿਆਰੇ ਪਰਮੇਸ਼ਰ ਦਾ ਕੋਈ ਪਤਾ ਦੱਸ ਦੇਵੇ ਕਿ ਕਿਵੇਂ ਉਸ ਪ੍ਰਮਾਤਮਾ ਨੂੰ ਪਾਈਦਾ ਹੈ, ਕਹਿਣ ਲੱਗੇ ਆਪਣਾ ਸਿਰ ਵੱਢ ਕਰਕੇ ਉਹਦੇ ਚਰਨਾਂ ਵਿੱਚ ਭੇਟ ਕਰ ਦੇਵਾਂਗੇ। ਜਿਵੇਂ ਸਾਧ ਸੰਗਤ ਜੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਧੜ ਦੇ ਨਾਲੋਂ ਸੀਸ ਭਾਵੇਂ ਜੁਦਾ ਹੋ ਗਿਆ, ਪਰ ਜੋ ਪ੍ਰਣ ਕੀਤਾ ਸੀ ਨਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ, ਸੱਚੇ ਪਾਤਸ਼ਾਹ ਇਹ ਸੀਸ ਆਪ ਜੀ ਦੇ ਚਰਨਾਂ ਵਿੱਚ ਭੇਟ ਕਰਨਾ ਹੈ। ਚੱਬੇ ਦੇ ਮੈਦਾਨ ਦੇ ਵਿੱਚ ਘਮਾਸਾਨ ਦਾ ਯੁੱਧ ਹੋਇਆ ਸੀ, ਪਰ ਦੇਖ ਲਓ ਲਗਭਗ 3 ਕੋਹ ਦਾ ਪੈਂਡਾ ਬਣ ਜਾਂਦਾ ਹੈ। ਖੱਬੇ ਹੱਥ ਦੇ ਵਿੱਚ ਸੀਸ ਤੇ ਸੱਜੇ ਹੱਥ ਵਿੱਚ 18 ਸ਼ੇਰ ਦਾ ਖੰਡਾ ਪਕੜਿਆ ਹੋਇਆ ਦੁਸ਼ਮਣਾਂ ਨੂੰ ਭਾਜਣਾ ਪਾ ਦਿੱਤੀ ਹੈ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਆਜ਼ਾਦ ਕਰਵਾਇਆ। ਫਿਰ ਵੱਡੀਆਂ 4 ਪਰਿਕਰਮਾ ਕਰਕੇ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਆਪਣਾ ਸੀਸ ਭੇਟ ਕਰ ਦਿੱਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਤਿਸ 10 ਪਿਆਰੇ ਸਿਰ ਧਰੀ ਉਤਾਰੇ। ਫਿਰ ਅੰਤਰੇ ਭਾਵ ਦੇ ਵਿੱਚ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਜੇ ਪ੍ਰਤੱਖ ਵੀ ਸੀਸ ਭੇਟ ਕਰ ਦਿੱਤਾ ਕਿਤੇ ਮਨ ਵਿੱਚ ਹੰਕਾਰ ਨਾ ਆ ਜਾਵੇ ਕਿ ਮਹਾਰਾਜ ਮੈਂ ਆਪਣਾ ਸੀਸ ਤੁਹਾਡੇ ਚਰਨਾਂ ਵਿੱਚ ਭੇਟ ਕੀਤਾ ਹੈ। ਹਜੂਰ ਕਹਿੰਦੇ ਹੰਕਾਰ ਰੂਪੀ ਸੀਸ ਵੱਢ ਕਰਕੇ ਨਿਮਰਤਾਵਾਨ ਮਹਾਰਾਜ ਸੱਚੇ ਪਾਤਸ਼ਾਹ ਹੋ ਕੇ ਰਹਾਂਗੇ। ਤੇ ਇਸ 10 ਪਿਆਰੇ, ਪਰ ਉਸ ਪਿਆਰੇ ਪਰਮੇਸ਼ਰ ਦਾ ਸਾਨੂੰ ਕੋਈ ਪਤਾ ਦੱਸ ਦੇਵੇ, ਕਿਵੇਂ ਪ੍ਰਮਾਤਮਾ ਦੇ ਨਾਲ ਮਿਲਿਆ ਜਾ ਸਕਦਾ ਹੈ। ਸਿਰ ਧਰੀ ਉਤਾਰੇ, ਹੰਕਾਰ ਰੂਪੀ ਸਿਰ ਉਤਾਰ ਕਰਕੇ ਨਿਮਰਤਾਵਾਨ ਹੋ ਜਾਵਾਂਗੇ। ਇੱਕ ਭੋਰੀ ਦਰਸ਼ਨ ਦੀਜੈ। ਮਹਾਰਾਜ ਬਹੁਤਾ ਨਹੀਂ ਤੱਕ ਭੋਰੀ ਮਾਤਰੀ ਉਹ ਪ੍ਰਮਾਤਮਾ ਦੇ ਦਰਸ਼ਨ ਸਾਨੂੰ ਮਿਲ ਜਾਣ। ਭੋਰਾ ਮਾਤਰੀ ਥੋੜਾ ਕੁ ਸਮਾਂ ਹੀ ਉਹ ਪ੍ਰਮਾਤਮਾ ਦਰਸ਼ਨਾਂ ਦੀ ਝਲਕ ਹੀ ਸਾਨੂੰ ਪਾ ਦੇਵੇ, ਕਿਉਂਕਿ ਜੇ ਦਰਸ਼ਨਾਂ ਦੀ ਝਲਕ ਵੀ ਪੈ ਜਾਵੇ ਕੋਟ ਸੂਰ ਨਾਨਕ ਪ੍ਰਗਾਸ, ਕਰੋੜਾਂ ਸੂਰਜਾਂ ਵਰਗਾ ਹਿਰਦੇ ਅੰਦਰ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਜੇ ਕਿਤੇ ਪ੍ਰਮਾਤਮਾ ਦੀ ਦਰਸ਼ਨਾਂ ਦੀ ਝਲਕ ਵੀ ਪ੍ਰਾਪਤ ਹੋ ਜਾਣਾ ਕਰੇ। ਇੱਕ ਭੋਰੀ ਦਰਸ਼ਨ ਦੀਜੈ। ਭੋਰੀ ਨਾਮ ਭੋਲੀ ਦਾ ਵੀ ਹੈ। ਤੇ ਜਿਵੇਂ ਜਗਿਆਸੂ ਜਨ ਬੇਨਤੀ ਕਰਦਾ ਸੱਚੇ ਪਾਤਸ਼ਾਹ ਸਾਡੀ ਜਿਹੜੀ ਇਹ ਸੁਰਤ ਹੈ ਨਾ, ਸਾਡੀ ਬਿਰਤੀ ਮਹਾਰਾਜ ਬੜੀ ਭੋਲੀ ਹੈ। ਮਹਾਰਾਜ ਬੜੀ ਭੋਲੀ ਹੈ, ਕੋਈ ਛਲ ਨਹੀਂ ਇਹਨੂੰ ਕਰਨਾ ਆਉਂਦਾ, ਕਿਸੇ ਪ੍ਰਕਾਰ ਕਿਸੇ ਨਾਲ ਕੋਈ ਧੋਖਾ ਕਰਨਾ ਨਹੀਂ ਆਉਂਦਾ। ਮਹਾਰਾਜ ਕਿਸੇ ਨਾਲ ਝਗੜਾ ਕਰਨਾ ਨਹੀਂ ਆਉਂਦਾ। ਹੋਰ ਕੋਈ ਚਤੁਰਾਈਆਂ ਇਹਦੇ ਕੋਲ ਨਹੀਂ ਹੈ, ਕੋਈ ਸਿਆਣਪਾਂ ਇਹਦੇ ਕੋਲ ਨਹੀਂ ਹਨ। ਮਹਾਰਾਜ ਬੜੀ ਭੋਲੀ ਜੀ ਸਾਡੀ ਬਿਰਤੀ ਹੈ। ਇਸ ਕਰਕੇ ਇੱਕ ਭੋਰੀ ਦਰਸ਼ਨ ਦੀਜੈ। ਮਹਾਰਾਜ ਨਿਸ਼ਕਪਟ ਬਿਰਤੀ ਹੋਣੇ ਕਰਕੇ ਕਿ ਥੋੜਾ ਜਿੰਨਾ ਦਰਸ਼ਨਾਂ ਦੀ ਮਹਾਰਾਜ ਆਪ ਦੀ ਝਲਕ ਪਾ ਦੇਣਾ ਕਰ। ਜਿਵੇਂ ਸਾਧ ਸੰਗਤ ਜੀ ਕਾਂਚੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੂੰ ਦਰਸ਼ਨ ਹੋਏ ਸਨ। ਗਰੀਬ ਨਵਾਜ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਧੰਨ ਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਦੇ ਵਿੱਚ ਸਾਧ ਸੰਗਤ ਜੀ ਸੁਪਨੇ ਦੇ ਵਿੱਚ ਦਰਸ਼ਨ ਹੋਣਾ ਕੀਤੇ ਸਨ। ਔਰ ਦਰਸ਼ਨਾਂ ਦੀ ਐਸੀ ਝਲਕ ਪਈ ਹੈ ਮਹਾਰਾਜ ਸਾਹਿਬ ਜੀ ਦੇ ਫਿਰ ਦਰਸ਼ਨ ਕਰਨ ਵਾਸਤੇ ਕਿ ਸਤਿਗੁਰੂ ਜੀ ਦੇ ਪਾਸ ਜਾਣਾ, ਬੜੀ ਖਿੱਚ ਪੈਣਾ ਕੀਤੀ ਮਨ ਦੇ ਅੰਦਰ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਬਚਨ ਕਰ ਰਹੇ ਹੈ, ਇੱਕ ਭੋਰੀ ਦਰਸ਼ਨ ਦੀਜੈ। ਮਹਾਰਾਜ ਇੱਕ ਭੋਰਾ ਮਾਤਰ ਥੋੜਾ ਜਿੰਨਾ ਸਮਾਂ ਹੀ ਆਪ ਜੀ ਦੇ ਸਾਨੂੰ ਦਰਸ਼ਨ ਪ੍ਰਾਪਤ ਹੋ ਜਾਣ। ਨੈਣ ਹਮਾਰੇ ਪ੍ਰੈ ਰੰਗ ਰੰਗਾਰੇ। ਕਿਉਂਕਿ ਜਿਹੜੇ ਸਾਡੇ ਨੈਣ ਨੇਤਰ ਹੈ ਨਾ, ਪ੍ਰਿਯ ਰੰਗ ਰੰਗਾਰੇ, ਪ੍ਰਿਯ ਨਾਮ ਪਤੀ ਦਾ ਹੈ। ਹੇ ਮੇਰੇ ਮਾਲਕ ਅਕਾਲ ਪੁਰਖ ਪਰਮਾਤਮਾ ਤੁਹਾਡੇ ਰੰਗ ਦੇ ਵਿੱਚ ਰੰਗ ਰੀਨ ਹੋਏ ਪਏ ਮਹਾਰਾਜ, ਪ੍ਰੇਮ ਰੂਪੀ ਰੰਗ ਦੇ ਵਿੱਚ ਸਾਡੇ ਨੇਤਰ ਰੰਗੇ ਹੋਏ ਹੈ। ਸਾਡੇ ਮਨ ਬੁੱਧ ਰੂਪੀ ਜੋ ਨੇਤਰ ਹੈ ਨਾ, ਇਹਨਾਂ ਵਿੱਚ ਮਹਾਰਾਜ ਤੁਹਾਡਾ ਪ੍ਰੇਮ ਦਾ ਰੰਗ ਲੱਗਾ ਹੈ। ਹਰ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਨੇਤਰ ਸਜਲ ਹੋ ਕਰਕੇ ਰਹਿੰਦੇ ਹੈ, ਕਦੋਂ ਪਿਆਰੇ ਦੇ ਦੀਦਾਰ ਹੋਣ। ਮਹਾਰਾਜ ਨੇਤਰ ਸਾਡੇ ਤੱਕਦੇ ਰਹਿੰਦੇ ਹਰ ਸਮੇਂ, ਕਦੋਂ ਪਰਮੇਸ਼ਰ ਆਪ ਜੀ ਦੇ ਦੀਦਾਰ ਹੋਣਗੇ। ਇੱਕ ਤਿਲ ਭੀ ਨਾ ਤੀਰੀਜੈ। ਬਹੁਤਾ ਸਮਾਂ ਤੱਕ ਇੱਕ ਤਿਲ ਮਾਤਰ ਸਮਾਂ ਵੀ ਮਹਾਰਾਜ ਸਾਡੇ ਨੇਤਰ ਧੀਰਜਤਾ ਨਹੀਂ ਪਾਵੰਦੇ ਪਏ।
ਇੱਕ ਤਿਲ ਮਾਤਰ ਜਿੰਨਾ ਸਮਾਂ ਵੀ। ਐਨਾ ਮਹਾਰਾਜ ਗੂੜਾ ਆਪ ਜੀ ਦੇ ਦੀਦਾਰ ਕਰਨੇ ਦਾ ਪ੍ਰੇਮ ਦਾ ਰੰਗ ਸਾਡੇ ਨੇਤਰਾਂ ਵਿੱਚ ਲੱਗਾ ਹੈ। ਸੱਚੇ ਪਾਤਸ਼ਾਹ ਇੱਕ ਤਿਲ ਭੀ ਨਾ ਧੀਰਜੈ, ਤਿਲ ਮਾਤਰ ਜਿੰਨਾ ਸਮਾਂ ਵੀ ਮਹਾਰਾਜ ਹੁਣ ਧੀਰਜਤਾ ਨਹੀਂ ਪ੍ਰਾਪਤ ਹੋ ਰਹੀ। ਆਪ ਜੀ ਦੇ ਵਿਛੋੜੇ ਕਰਕੇ, ਬੇਬਲਤਾ ਕਰਕੇ ਮਹਾਰਾਜ ਨੇਤਰ ਵੀ ਬਾਰ-ਬਾਰ ਵੈਰਾਗ ਪ੍ਰਗਟ ਕਰਦੇ ਰਹਿੰਦੇ ਆ। ਸੱਚੇ ਪਾਤਸ਼ਾਹ ਹਰ ਸਮੇਂ ਨੇਤਰ ਵੀ ਜਲ ਵਗਾਉਂਦੇ ਰਹਿੰਦੇ ਆ, ਕਿਉਂਕਿ ਤੁਹਾਡੇ ਦੀਦਾਰ, ਤੁਹਾਡੇ ਦਰਸ਼ਨ ਕਰਨੇ ਦਾ ਮਹਾਰਾਜ ਇਹਨਾਂ ਨੇਤਰਾਂ ਵਿੱਚ ਰੰਗ ਲੱਗਾ ਹੋਇਆ। ਕਦੋਂ ਸੁਭਾਗਾ ਸਮਾਂ ਆਵੇਗਾ ਸੱਚੇ ਪਾਤਸ਼ਾਹ ਜਦੋਂ ਆਪ ਜੀ ਦੇ ਦੀਦਾਰ ਸਾਨੂੰ ਪ੍ਰਾਪਤ ਹੋਣਗੇ। ਸਾਧ ਸੰਗਤ ਜੀ, ਇਤਿਹਾਸ ਅੰਦਰ ਕਿੰਨੇ ਪਿਆਰ ਵਾਲੇ ਗੁਰਸਿੱਖਾਂ ਦੇ ਜੀਵਨ ਆਉਂਦੇ ਆ, ਜਿਨ੍ਹਾਂ ਨੇ ਪਿਆਰ ਵਿੱਚ ਭਿੱਜ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕੀਤਾ ਹੈ। ਭਾਵੇਂ ਕਿੰਨੇ ਸਾਧ ਸੰਗਤ ਜੀ ਸੈਂਕੜੇ ਹਜ਼ਾਰਾਂ ਕੋਹਾਂ ਦੂਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਆ। ਗਰੀਬ ਨਵਾਜ਼ ਸਤਿਗੁਰੂ ਜੀ ਫੇਰ ਵੀ ਉੱਥੇ ਪਹੁੰਚ ਕਰਕੇ ਮਹਾਰਾਜ ਉਹਨਾਂ ਨੂੰ ਦੀਦਾਰ ਬਖਸ਼ਿਸ਼ ਕਰ ਦਿੰਦੇ ਆ। ਇੱਕ ਹਿਰਦੇ ਦਾ ਪਿਆਰ, ਅੰਦਰ ਦੀ ਖਿੱਚ, ਅੰਦਰ ਦੀ ਭਾਵਨਾ ਜਾਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਵਨਾ ਨੂੰ ਫਲ ਲਾਉਂਦੇ ਆ। ਜਿਵੇਂ ਮੇਰੀ ਪੀਰੀ ਦੇ ਮਾਲਿਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਸ਼ਮੀਰ ਦੇ ਇਲਾਕੇ ਵਿੱਚ ਬਜ਼ੁਰਗ ਮਾਤਾ ਨੂੰ ਆਪ ਜਾ ਕਰਕੇ ਦੀਦਾਰ ਬਖਸ਼ਿਸ਼ ਕਰਦੇ ਆ। ਮਹਾਰਾਜ ਜੀ ਨੂੰ ਯਾਦ ਕਰਦਿਆਂ ਨੇਤਰਾਂ ਦੀ ਭਾਵੇਂ ਜੋਤ ਵੀ ਚਲੀ ਜਾਂਦੀ ਹੈ, ਦੇਖਣ ਦੀ ਸ਼ਕਤੀ ਵੀ ਨਹੀਂ ਰਹਿਣਾ ਕਰਦੇ, ਪਰ ਜਦੋਂ ਘੋੜੇ ਦੇ ਪੌੜਾਂ ਦੀ ਆਵਾਜ਼ ਸੁਣਦੀ ਹੈ ਨਾ ਸਾਧ ਸੰਗਤ ਜੀ, ਉਸੇ ਸਮੇਂ ਮਨ ਦੇ ਵਿੱਚ ਖੁਸ਼ੀ ਆਉਣ ਲੱਗ ਪੈਂਦੀ ਹੈ। ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਮਾਤਾ ਨੂੰ ਆਵਾਜ਼ ਦਿੰਦੇ ਆ ਤੇ ਨੇਤਰਾਂ ਵਿੱਚ ਦੇਖਣ ਦੀ ਸ਼ਕਤੀ ਵੀ ਵਾਪਸ ਆ ਜਾਂਦੀ। ਸਤਿਗੁਰਾਂ ਦੇ ਦੀਦਾਰ ਕਰਕੇ ਉੱਥੇ ਹੀ ਆਪਣੇ ਪ੍ਰਾਣ ਤਿਆਗ ਦਿੰਦੀ ਹੈ। ਜਿੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੋਈ ਯਾਦ ਕਰਦਾ ਹੈ, ਤੇ ਜੇ ਸ਼ਿਵਨਾਮ ਰਾਜੇ ਨੇ ਯਾਦ ਕੀਤਾ ਸੰਗਲਾ ਦੀਪ ਦੇ ਵਿੱਚ, ਗਰੀਬ ਨਵਾਜ਼ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮੁੰਦਰ ਤੋਂ ਪਾਰ ਸੱਚੇ ਪਾਤਸ਼ਾਹ ਜੀ ਨੇ ਜਾ ਕਰਕੇ ਦੀਦਾਰ ਬਖਸ਼ੇ ਹੈ। ਜਿੱਥੇ ਜਿੱਥੇ ਵੀ ਕੋਈ ਸਤਿਗੁਰੂ ਜੀ ਨੂੰ ਯਾਦ ਕਰਦਾ ਹੈ, ਤੇ ਜਿਵੇਂ ਸਾਧ ਸੰਗਤ ਜੀ ਭਾਈ ਰਾਮ ਕੋਇਰ ਜੀ ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਭਾਈ ਗੁਰਬਖਸ਼ ਸਿੰਘ ਉਹਨਾਂ ਦਾ ਬਾਅਦ ਵਿੱਚ ਨਾਮ ਹੋਇਆ। ਭਾਈ ਰਾਮ ਕੋਇਰ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਅੰਸ਼ ਬੰਸ ਦੇ ਵਿੱਚੋਂ ਹੋਏ ਆ, ਬ੍ਰਹਮ ਗਿਆਨੀ ਮਹਾਂਪੁਰਖ ਹੋਏ ਹਨ। ਸਾਧ ਸੰਗਤ ਜਦੋਂ ਇੱਧਰ ਦੱਖਣ ਦੀ ਦਿਸ਼ਾ ਵੱਲ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਨੇ ਆਉਣਾ ਹੈ, ਉਦੋਂ ਰਸਤੇ ਵਿੱਚ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਵੀ ਆਪਣੇ ਨਾਲ ਲੈ ਚੱਲੋ। ਪਰ ਬਜ਼ੁਰਗ ਮਾਤਾ ਉਹਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਮੇਰਾ ਇਕਲੌਤਾ ਪੁੱਤਰ ਹੈ, ਇਹਨੂੰ ਮੇਰੇ ਕੋਲ ਹੀ ਰਹਿਣ ਦੇਵੋ। ਮਹਾਰਾਜ ਮੇਰੇ ਕੋਲ ਹੋਰ ਕੋਈ ਵੀ ਨਹੀਂ ਮੇਰੇ ਪਾਸ ਰਹਿਣ ਵਾਲਾ। ਤੇ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ ਭਾਈ ਰਾਮ ਕੋਇਰ ਜੀ ਨੂੰ, ਤੁਸੀਂ ਆਪਣੇ ਮਾਤਾ ਦੇ ਕੋਲ ਹੀ ਰਹੋ। ਤੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਹਰ ਰੋਜ਼ ਦਾ ਮੇਰਾ ਨਿਯਮ ਹੈ ਤੁਹਾਡੇ ਦਰਸ਼ਨ ਕਰਕੇ ਬਾਅਦ ਵਿੱਚ ਕੁਝ ਛਕਣ ਦੇ ਵਾਸਤੇ ਮੁਖ ਵਿੱਚ ਗਰਾਹੀ ਪਾਉਂਦਾ ਹੈ, ਤੇ ਮਹਾਰਾਜ ਮੇਰਾ ਨਿਯਮ ਕਿਵੇਂ ਪੂਰਾ ਹੋਵੇਗਾ। ਸੱਚੇ ਪਾਤਸ਼ਾਹ ਆਪ ਜੀ ਤਾਂ ਕਿੰਨੇ ਕੋਹਾਂ ਪੈਂਡਾ ਦੂਰ ਆਪ ਜੀ ਚੱਲੇ ਹੋ, ਦੱਖਣ ਦੀ ਦਿਸ਼ਾ ਵੱਲ ਮਹਾਰਾਜ ਆਪ ਜੀ ਜਾ ਰਹੇ ਹੋ, ਤੇ ਤੁਹਾਡੇ ਦੀਦਾਰ ਕਿਵੇਂ ਮਹਾਰਾਜ ਮੈਨੂੰ ਪ੍ਰਾਪਤ ਹੋਣਗੇ। ਹਜੂਰ ਨੇ ਬਚਨ ਕੀਤਾ ਕਿ ਜੰਗਲ ਵਿੱਚ ਸ਼ਿਕਾਰ ਖੇਡਣ ਦੇ ਬਹਾਨੇ ਜਾਣਾ, ਤੇ ਜਦੋਂ ਵੀ ਸਾਨੂੰ ਯਾਦ ਕਰੋਗੇ ਨਾ, ਅਰਦਾਸ ਕਰੋਗੇ, ਅਸੀਂ ਪ੍ਰਤੱਖ ਸਾਖਸ਼ਾਤ ਰੂਪ ਦੇ ਵਿੱਚ ਤੁਹਾਨੂੰ ਪ੍ਰਗਟ ਹੋ ਕੇ ਦਰਸ਼ਨ ਦਿਆ ਕਰਾਂਗੇ। ਤੇ ਸੰਗਤ ਜੀ ਇਸੇ ਤਰ੍ਹਾਂ ਹੀ ਹੋਇਆ। ਭਾਵੇਂ ਮਹਾਰਾਜ ਸਾਹਿਬ ਜੀ ਸੱਚਖੰਡ ਗਮਨ ਕਰ ਗਏ ਸਨ, ਜੋਤੀ ਜੋਤ ਸਮਾ ਗਏ, ਪਰ ਜਿੰਨਾ ਚਿਰ ਵੀ ਸਰੀਰ ਕਰਕੇ ਭਾਈ ਰਾਮ ਕੋਇਰ ਜੀ ਰਹੇ ਹੈ ਨਾ, ਤੇ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਖਿੱਚ ਪੈਣੀ, ਹਰ ਰੋਜ਼ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਦੇ ਬਹਾਨੇ ਜਾਣਾ, ਅਰਦਾਸ ਕਰਨੀ। ਮਹਾਰਾਜ ਸਾਹਿਬ ਜੀ ਫੇਰ ਵੀ ਭਾਈ ਰਾਮ ਕੋਇਰ ਜੀ ਨੂੰ ਪ੍ਰਤੱਖ ਪ੍ਰਗਟ ਹੋ ਕੇ ਦਰਸ਼ਨ ਦਿੰਦੇ ਰਹੇ ਹੈ। ਜਿਨ੍ਹਾਂ ਦੇ ਮਨ ਦੇ ਅੰਦਰ ਖਿੱਚ ਹੁੰਦੀ, ਭਾਵਨਾ ਹੁੰਦੀ ਹੈ, ਉਹ ਸੱਚੇ ਪਾਤਸ਼ਾਹ ਦੇ ਦੀਦਾਰ ਪਾ ਲੈਂਦੇ ਹੈ। ਤੋ ਹਜੂਰ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਨੈਣ ਹਮਾਰੇ ਪ੍ਰਿਆ ਰੰਗ ਰੰਗਾਰੇ, ਇੱਕ ਤਿਲ ਭੀ ਨਾ ਧੀਰਜੈ। ਇੱਕ ਤਿਲ ਮਾਤਰ ਜਿੰਨਾ ਸਮਾਂ ਵੀ ਮਹਾਰਾਜ ਸਾਡੇ ਅੰਦਰ ਧੀਰਜਤਾ ਨਹੀਂ ਬਹਿ ਰਹੀ, ਮਹਾਰਾਜ ਟਿਕਾਉ ਨਹੀਂ ਬਣ ਰਿਹਾ।
ਆਪ ਜੀ ਦੇ ਦਰਸ਼ਨਾਂ ਤੋਂ ਬਿਨਾ ਮਹਾਰਾਜ ਥੋੜੇ ਜਿੰਨੇ ਵੀ ਮਨ ਨੂੰ ਧੀਰਜ ਤਾਂ ਨਹੀਂ ਆਉਂਦੀ। ਪ੍ਰਭ ਸਿਓ ਮਨ ਲੀਨਾ ਜਿਉ ਜਲ ਮੀਨਾ। ਉਸ ਪਰਮਾਤਮਾ ਦੇ ਨਾਲ ਸਾਡਾ ਮਨ ਇਉਂ ਲੱਗਾ ਹੈ ਜਿਉਂ ਜਲ ਮੀਨਾ। ਜਿਵੇਂ ਕਹਿੰਦੇ ਮੱਛੀ ਪਾਣੀ ਵਿੱਚ ਰਹਿੰਦੀ, ਉਹਦਾ ਜੀਵਨ ਹੀ ਸਾਧ ਸੰਗਤ ਜੀ ਪਾਣੀ ਹੈ। ਇਸੇ ਪ੍ਰਕਾਰ ਸਾਡਾ ਜਿਹੜਾ ਮਨ ਹੈ ਇਹ ਮੱਛੀ ਦੀ ਤਰ੍ਹਾਂ ਹੈ, ਪਰਮਾਤਮਾ ਦਾ ਸਰੂਪ ਉਹ ਪਾਣੀ ਦੀ ਤਰ੍ਹਾਂ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਭ ਸਿਓ ਮਨ ਲੀਨਾ ਜਿਉਂ ਜਲ ਮੀਨਾ। ਹੇ ਮਹਾਰਾਜ, ਸਾਡਾ ਮਨ ਜਿਹੜਾ ਮੱਛੀ ਦੀ ਤਰ੍ਹਾਂ ਬਾਰ-ਬਾਰ ਤੜਪਦਾ ਹੈ ਵਾਹਿਗੁਰੂ ਜੀ ਦੇ ਦਰਸ਼ਨਾਂ ਤੋਂ ਬਿਨਾ। ਚਾਤ੍ਰਿਕ ਜਿਵੇ ਤੇ ਸੰਤੀਆ। ਜਿਵੇ ਪਾਠ ਨੇ ਜਿਵੈ ਵਾਵੇ ਨੂੰ ਦੁਲਾਵਾ ਹੈ। ਚਾਤ੍ਰਿਕ ਜਿਵੈ ਤੇ ਸੰਤੀਆ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਜਿਵੇਂ ਇੱਕ ਬੱਬੀਹਾ ਜੋ ਸਵਾਂਤੀ ਬੂੰਦ ਨੂੰ ਪਾਉਣ ਦੇ ਵਾਸਤੇ ਤ੍ਰਿਸੰਤੀਆ, ਬੜਾ ਤ੍ਰਿਸ਼ਨਾਲੂ ਭਾਵ, ਬੜਾ ਪਿਆਸਾ ਹੋਇਆ ਬਾਰ-ਬਾਰ ਪੀਊ ਪੀਊ ਕਰਕੇ ਪੁਕਾਰਾਂ ਕਰਦਾ। ਭਾਵੇਂ ਸੰਗਤ ਜੀ ਬਹੁਤ ਭਾਰੀ ਵਰਖਾ ਹੋਈ ਜਾਵੇ, ਝੜੀ ਲੱਗ ਜਾਵੇ, ਪਰ ਫਿਰ ਵੀ ਉਹ ਪਾਣੀ ਦੇ ਨਾਲ, ਭਾਵੇਂ ਸਮੁੰਦਰਾਂ ਦਾ ਕਿੰਨਾ ਕਿੰਨਾ ਨਹਿਰਾਂ ਦਾ ਪਾਣੀ ਹੁੰਦਾ, ਪਰ ਬੱਬੀਹੇ ਨੂੰ ਉਸ ਪਾਣੀ ਦੇ ਨਾਲ ਕੋਈ ਵਾਸਤਾ ਨਹੀਂ ਹੁੰਦਾ। ਉਹ ਕੇਵਲ ਤਾਂ ਕੇਵਲ ਸਵਾਂਤੀ ਬੂੰਦ ਦੀ ਬਾਰ-ਬਾਰ ਜਾਚਨਾ ਕਰਦਾ ਰਹਿੰਦਾ ਹੈ। ਇਸੇ ਪ੍ਰਕਾਰ ਮਹਾਰਾਜ ਸਾਡਾ ਚਿੱਤ ਰੂਪੀ ਜੋ ਬੱਬੀਹਾ ਹੈ ਤੁਹਾਡੇ ਦਰਸ਼ਨਾਂ ਰੂਪੀ ਸਵਾਂਤੀ ਬੂੰਦ ਨੂੰ ਬਾਰ-ਬਾਰ ਲੋਚਦਾ ਰਹਿੰਦਾ ਹੈ। ਤੁਹਾਡੇ ਦੀਦਾਰ ਹੋਣੇ ਤੋਂ ਬਿਨਾ ਮਹਾਰਾਜ ਸਾਡੇ ਅੰਦਰ ਦੀ ਜਿਹੜੀ ਪਿਆਸ ਹੈ ਮਹਾਰਾਜ ਦਰਸ਼ਨਾਂ ਦੀ ਪਿਆਸ ਕਦੇ ਬੁਝਣ ਵਾਲੀ ਨਹੀਂ ਹੈ। ਜਨ ਨਾਨਕ ਗੁਰ ਪੂਰਾ ਪਾਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸ਼ਬਦ ਦਾ ਇੱਥੇ ਪਹਿਲਾ ਬੰਦ ਸਮਾਪਤ ਕਰਦੇ ਹੋਏ ਉਚਾਰਨ ਕਰ ਰਹੇ ਹੈ। 4 ਪੌੜੀਆਂ ਮਹਾਰਾਜ ਸਾਹਿਬ ਜੀ ਨੇ ਪਹਿਲੀ ਪੌੜੀ ਦੇ ਅੰਦਰ ਜੋ ਉਚਾਰਨ ਕੀਤਾ ਹੈ, ਜਨ ਨਾਨਕ ਗੁਰ ਪੂਰਾ ਪਾਇਆ। ਕਹਿੰਦੇ ਹਨ ਕਿ ਜਦੋਂ ਪੂਰੇ ਸਤਿਗੁਰੂ ਜੀ ਨੂੰ ਜੀਵਨ ਦੇ ਵਿੱਚ ਪਾਇਆ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਮਹਾਰਾਜ ਸਾਹਿਬ ਜੀ ਦੀ ਸ਼ਰਨ ਧਾਰਨ ਕਰ ਲਈ ਹੈ। ਸਗਲੀ ਤਿਖਾ ਬੁਝੰਤੀਆ। ਸਾਰੇ ਜਿਹੜੇ ਤ੍ਰਿਖਾ ਸੀ ਨਾ ਫਬੀਹੇ ਦੀ ਤਰ੍ਹਾਂ ਪਰਮਾਤਮਾ ਦੇ ਦਰਸ਼ਨਾਂ ਰੂਪੀ ਜੋ ਪਿਆਸ ਤ੍ਰਿਖਾ ਲੱਗੀ ਹੋਈ ਸੀ, ਸਗਲੀ ਤਿਖਾ ਬੁਝੰਤੀ, ਉਹ ਸਾਰੇ ਦੀ ਸਾਰੀ ਤ੍ਰੇ, ਉਹ ਸਾਰੀ ਪਿਆਸ ਬੁਝ ਗਈ ਹੈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਦੀਦਾਰ ਕਰਵਾ ਦਿੱਤੇ ਪੂਰੇ ਸਤਿਗੁਰਾਂ ਨੇ। ਸੰਗਤ ਜੀ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਰਮ ਵਡਿਆਈ ਹੈ। ਵਿਛੜਿਆ ਹੋਇਆਂ ਨੂੰ ਮਿਲਾਉਣ ਵਾਲੇ ਪੂਰੇ ਸਤਿਗੁਰੂ ਜੀ ਹਨ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠਾ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏਂਦਾ ਕੱਟੇ ਹਉ ਮੈਂ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਾਇਆ ਸੰਜੋਗ। ਸਾਧ ਸੰਗਤ ਜੀ, ਜਿਨ੍ਹਾਂ ਦਾ ਧੁਰ ਤੋਂ ਪ੍ਰਮਾਤਮਾ ਨੇ ਸੰਜੋਗ ਲਿਖ ਕਰਕੇ ਪਾਇਆ ਹੁੰਦਾ, ਗਰੀਬ ਨਵਾਜ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਕੇ ਮਹਾਰਾਜ ਜੀ ਦੇ ਦਰਸਾਏ ਹੋਏ ਮਾਰਗ ਤੇ ਗੁਰਮੁਖ ਪਿਆਰੇ ਚੱਲਦੇ ਆ। ਸਤਿਗੁਰੂ ਜੀ ਕਿਰਪਾ ਕਰਕੇ ਉਹਨਾਂ ਵਿਛੜਿਆ ਹੋਇਆਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਾ ਦਿੰਦੇ ਆ। ਤੋ ਸਾਧ ਸੰਗਤ ਜੀ, ਅੱਜ ਦੇ ਵਿਚਾਰ ਇੱਥੇ ਹੀ ਸਮਾਪਤੀ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸਾ ਦੇਣ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਕਰਦਿਆਂ, ਪਵਿੱਤਰ ਇਤਿਹਾਸ ਸਰਵਣ ਕਰਵਾਉਂਦਿਆਂ ਇੱਕ ਨਹੀਂ ਬੇਅੰਤ ਹੀ ਭੁੱਲਾਂ ਹੋ ਗਈਆਂ ਹੋਣਗੀਆਂ। ਅਣਜਾਣ ਬੱਚਾ ਜਾਣ ਕਰਕੇ ਮੁਆਫ ਕਰ ਦੇਣਾ, ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਲੇਖੈ ਕਤਹਿ ਨ ਛੁਟੀਐ ਖਿਨ ਖਿਨ ਭੂਲਨ ਹਾਰ। ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਪ੍ਰਭ ਸਿਓ ਮਨ ਲੀਨਾ ਜਿਉ ਜਲ ਮੀਨਾ। ਚਾਤ੍ਰਿਕ ਜਿਵੈ ਤੇ ਸੰਤੀਆ। ਜਨ ਨਾਨਕ ਗੁਰ ਪੂਰਾ ਪਾਇਆ। ਸਗਲੀ ਤਿਖਾ ਬੁਝੰਤੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।